ਅਬੀਰਾ ਨੂੰ। ਇਸ ਭਾਈ ਨੇ ਮਗਰੋਂ ਨਹੀਂ ਲੱਥਣਾ, ਨਾਜ਼ਰੀਨ ਅੱਲਾਹ ਹਾਫਿਜ਼। ਅਬੀਰਾ ਸਾਡੇ ਨਾਲ ਆਂਦਾ ਮੈਂ ਫਲਾਣੀ ਫਿਲਮ 'ਚ ਆਇਆ। ਆਂਦਾ ਮੈਂ ਤੇ ਵੇਖੀ ਨਹੀਂ, ਸਾਰੀ ਫਿਲਮ ਵੇਖੀ, ਤੂੰ ਕਿੱਥੇ ਆਇਆ? ਆਂਦਾ ਉਹ ਯਾਰ 3 ਬੰਦੇ ਮਰੇ ਸੀ, ਤੀਸਰੀ ਲਾਸ਼ ਮੇਰੀ। ਤੇ ਉੱਥੇ ਮੈਂ ਲੋਕਾਂ ਨਾਲ ਗੱਲਾਂ ਕੀਤੀਆਂ, ਪਿੰਡ ਦੇ ਰਸ਼ ਬਹੁਤ ਲੱਗ ਗਿਆ ਸੀ ਇਰਦ ਗਿਰਦ, ਤੇ ਉੱਥੇ ਵੀ ਸ਼ੂਗਰ ਲਾਇਆ ਸੀ। ਹੋ ਗਿਆ ਫਿਰ ਦਾਣੇ ਆਟਾ ਹੋ ਗਿਆ ਵਾਲਾ। ਸ਼ੂਗਰ ਲਾਇਆ ਸੀ, ਮੰਗਿਆ ਨਹੀਂ ਸੀ। ਮੁੰਡਾ ਹੀ ਮੈਂ ਕਹਿ ਸਕਦਾ ਨਾ, ਹੈਗਾ ਤਾਂ ਬੁੱਢਾ ਹੀ ਹੋਣਾ। ਨਹੀਂ ਤੁਸੀਂ ਮੁੰਡੇ ਨਹੀਂ ਕਹਿ ਸਕਦੇ, ਜਾਨ ਅੱਲਾਹ ਦੇਣੀ। ਕੋਈ ਲੈਣ ਨਹੀਂ ਮਾਰਦਾ, ਕੋਈ ਕਦੀ ਐਸੀ ਗੱਲ ਨਹੀਂ ਕਰਦਾ। ਮੈਨੂੰ ਲੱਗਦਾ ਮੈਨੂੰ ਡਰਦੇ ਆ ਲੋਕ। ਲੈਣ ਮਤਲਬ ਪੈਨਸਲ ਨਾਲ? ਜੇ ਰੋਡ ਤੇ ਖਲੋਤੇ ਆ, ਕਿਦੋਂ ਤੁਹਾਡੇ ਸਾਹਮਣੇ ਕੋਈ ਬੰਦਾ ਆ ਜਾਏ ਤੁਹਾਨੂੰ ਨਹੀਂ ਪਤਾ। ਜੇ ਕੋਈ ਜਿੰਨ ਆ ਜਾਏ ਆ ਜਾਵੇ, ਜੇ ਮੈਂ ਕਿਸੇ ਟ੍ਰੇਨ ਨਾਲੋਂ ਘੱਟ ਆ, ਜੇ ਤੂੰ ਵੀ ਆ ਜਾਏ। ਤੇ ਇੱਥੇ ਹੁਣ ਆਪਾਂ ਵਾਈਂਡ ਅਪ ਕਰ ਲਈਏ। ਬਿਹਤਰ ਹੈ ਵੀ ਆਵਾਮ ਨੂੰ ਸਾਨੂੰ ਆਖਣੀ ਹੋਣੀ ਵੀ ਇਹ ਤੇ ਹਟਣ ਨਹੀਂ ਡੇ। ਹਾਂ। अस्सलाम वालेकुम दोस्तों, सत श्री अकाल। मैं नासिर ढिल्लों, तुसीं जुड़े हो साडे चैनल पंजाबी लहर ते। पंजाबी लहर ते तुहानूं प्रोग्राम वेखण नूं मिलदे ने पार्टीशन स्टोरीज़ या दोवां पंजाबां दे लोकां नूं जोड़न दी गल आपां करी दी है। ਜਿਹੜੇ लोग उधरों आउंदे ने पंजाब तो या पूरी दुनिया तो आउंदे ने, उन्हां दी गलबात रखी दी, उन्हां नूं पिंडां तक लैके जाईदा। पंजाब दी गल करी दी है, पंजाबीयत दी गल करी दी है। पंजाबी दी जिथे गल होवे उन्हां लोकां नूं जिहड़े पंजाब लई काम करदे ने ਉਹਨਾਂ ਨਾਲ ਵੀ ਇੰਟਰਵਿਊਜ਼ ਕਰੀ ਦੀ, ਉਹਨਾਂ ਨਾਲ ਗੱਲਬਾਤ ਕਰੀ। ਅੱਜ ਦਾ ਸਾਡਾ ਸੈਸ਼ਨ ਜਿਹੜਾ, ਅੱਜ ਦੀ ਪੋਡਕਾਸਟ ਜਿਹੜੀ ਸਾਡੀ, ਅਸੀਂ ਪੋਡਕਾਸਟ ਸ਼ੁਰੂ ਕੀਤੀ ਆਪਣੇ ਚੈਨਲ ਦੀ ਰਾਹੀਂ। ਪੋਡਕਾਸਟ ਦੇ ਵਿੱਚ ਆਪਾਂ ਇੱਕ ਬਹੁਤ ਸੋਹਣਾ ਅਤੇ ਪਿਆਰਾ ਚਿਹਰਾ ਜਿਹਨੂੰ ਬਹੁਤ ਉੱਧਰਲੇ ਪੰਜਾਬ ਦੇ ਵਿੱਚ ਪਸੰਦ ਕੀਤਾ ਜਾਂਦਾ, ਬਲਕਿ ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ। ਅਬੀਰਾ ਸਾਡੇ ਨਾਲ। ਅਬੀਰਾ ਰੋਡ ਸ਼ੋਅ ਕਰਦੀ, ਬਹੁਤ ਸੋਹਣੇ ਰੋਡ ਸ਼ੋਅ ਹੁੰਦੇ ਆ, ਮੈਨੂੰ ਪਰਸਨਲੀ ਬਹੁਤ ਪਸੰਦ ਹੈ। ਤਾਂ ਅੱਜ ਖਾਸ ਤੌਰ 'ਤੇ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਤੁਸੀਂ ਆਪਣੇ ਚਰਨ ਬਖਸ਼ੋ, ਸਾਡੇ ਸਟੂਡੀਓ 'ਚ ਸਾਨੂੰ ਟਾਈਮ ਦਿਓ। ਤੇ ਇਹਨਾਂ ਨੇ ਸਾਨੂੰ ਜੀ ਮੌਕਾ ਦਿੱਤਾ। ਬਹੁਤ ਸ਼ੁਕਰੀਆ ਤੁਹਾਡਾ ਜੀ। ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਮੌਕਾ ਦਿੱਤਾ, ਮੈਂ ਤੁਹਾਡੇ ਚੈਨਲ ਤੇ ਆਵਾਂ। ਹਾਂ ਨਹੀਂ, ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਕਰਦੇ ਰਹੀਦਾ, ਕੋਸ਼ਿਸ਼ ਤੇ ਕਰਦੇ ਰਹੀਦਾ। ਸਾਡਾ ਟੌਪਿਕ ਪੰਜਾਬੀ ਲਹਿਰ ਚੈਨਲ ਦਾ ਟੌਪਿਕ ਤੇ ਸਾਡਾ ਬੜਾ ਸੈਂਸਿਟਿਵ ਤੇ ਸੀਰੀਅਸ ਜਿਹਾ ਨਾ, ਲੇਕਿਨ ਅੱਜ ਇਹਨੂੰ ਥੋੜ੍ਹਾ ਜਿਹਾ ਆਪਾਂ ਮੁਖਤਲਿਫ ਕਰਨਾ, ਕਿਉਂਕਿ ਪੋਡਕਾਸਟ ਸ਼ੁਰੂ ਕੀਤੀ ਹੈ। ਪੋਡਕਾਸਟ ਦਾ ਮਤਲਬ ਹੈ ਲੰਮੀ ਗੱਲਬਾਤ ਤੇ ਜਾਮਿਆ, ਜੇ ਉਰਦੂ 'ਚ ਆਪਾਂ ਕਰੀਏ ਜਾਮਿਆ, ਐਕਸਪਲੇਨ ਜਿਹਨੂੰ ਕਰੀਦਾ ਨਾ। ਸੋ ਇਹ ਅੱਜ ਦਾ ਪ੍ਰੋਗਰਾਮ ਬੜਾ ਦਿਲਚਸਪ ਹੋਏਗਾ, ਤੁਹਾਨੂੰ ਮਜ਼ਾ ਆਏਗਾ, ਕਿਉਂਕਿ ਅਬੀਰਾ ਨੂੰ ਬਹੁਤ ਲੋਕ ਪਸੰਦ ਕਰਦੇ ਨੇ। ਇੰਸਟਾਗ੍ਰਾਮ, ਟਿਕਟੋਕ 'ਤੇ ਇਹਨਾਂ ਨੂੰ ਵੇਖ ਲਓ, ਯੂਟਿਊਬ 'ਤੇ ਵੇਖ ਲਓ, ਜਿਹੜੇ ਚੈਨਲਸ ਨੇ ਚੱਲਦੇ ਪਾਕਿਸਤਾਨ ਦੇ ਵਿੱਚ ਉਹਨਾਂ 'ਤੇ ਵੇਖ ਲਓ, ਇਹਨਾਂ ਨੇ ਬਹੁਤ ਧੁੰਮਾਂ ਪਾਈਆਂ। ਬਹੁਤ ਸੋਹਣਾ ਪ੍ਰੋਗਰਾਮ ਹੁੰਦਾ। ਅੱਜ ਇਹਨਾਂ ਨਾਲ ਗੱਲਬਾਤ ਜਿਹੜੀ ਆ ਵੀ ਪੰਜਾਬੀ ਨੂੰ ਹੀ ਲੈ ਕੇ ਕਿਉਂ, ਪੰਜਾਬੀ ਨੂੰ ਹੀ ਲੈ ਕੇ ਕਿਉਂ, ਕਿਉਂਕਿ ਤੁਹਾਨੂੰ ਪਤਾ ਵਾ, ਤੁਸੀਂ ਵੀ ਪਾਕਿਸਤਾਨ 'ਚ ਰਹਿੰਦੇ ਹੋ, ਕਿ ਕਿੰਨੀਆਂ ਕੁੜੀਆਂ ਪੰਜਾਬੀ 'ਚ ਪ੍ਰੋਗਰਾਮ ਕਰਦੀਆਂ, ਕੋਈ ਵੀ ਨਹੀਂ ਸੀ, ਸਾਰੀਆਂ ਉਰਦੂ 'ਚ ਕਰਦੀਆਂ ਸੀ। ਜਾਂ ਸ਼ਾਇਦ ਕੁੜੀਆਂ ਨੂੰ ਬਰਗਰ ਟਾਈਪ ਬਣਨ ਦਾ ਸ਼ੌਕ ਹੁੰਦਾ ਵਾ ਕਿ ਅਸੀਂ ਉਰਦੂ ਬੋਲੀਏ, ਇੰਗਲਿਸ਼ ਬੋਲੀਏ, ਲੋਕ ਦੇਖਣਗੇ ਕਹਿਣਗੇ ਪੜ੍ਹੀ ਲਿਖੀ ਆ ਵਾਹ ਤੇ ਇੰਗਲਿਸ਼ ਬੋਲ ਰਹੀ ਆ। ਲੇਕਿਨ ਪੜ੍ਹੀ ਲਿਖੀ ਮੈਂ ਵੀ ਹਾਂ, ਇਹ ਨਾ ਸਮਝੋ ਕਿ ਮੈਂ ਨਹੀਂ ਪੜ੍ਹੀ, ਲੇਕਿਨ ਪੰਜਾਬੀ ਬੋਲਣ ਵਾਲੀ ਕੋਈ ਨਹੀਂ ਸੀ। ਫਿਰ ਮੈਂ ਸੋਚਿਆ ਨਹੀਂ ਅਬੀਰਾ ਜੀ ਤੁਹਾਨੂੰ ਅੱਗੇ ਆਉਣਾ ਚਾਹੀਦਾ ਪੰਜਾਬੀ, ਕਿਉਂਕਿ ਇੱਕ ਸਬਜੈਕਟ ਵੀ ਮੈਂ ਰੱਖਿਆ ਸੀ, ਮੈਨੂੰ ਪਿਆਰ ਵੀ ਸੀ ਪੰਜਾਬੀ ਨਾਲ। ਅਤੇ ਜਦੋਂ ਮੈਂ ਪੰਜਾਬੀ ਬੋਲਣਾ ਸ਼ੁਰੂ ਕੀਤੀ, ਲੋਕਾਂ ਨੇ ਇੰਨਾ ਪਿਆਰ ਦਿੱਤਾ, ਉਹਨਾਂ ਨੂੰ ਮੇਰੀ ਪੰਜਾਬੀ ਬੜੀ ਪਸੰਦ ਆਈ। ਫਿਰ ਮੈਂ ਬੋਲਦੀ ਗਈ। ਅੱਛਾ, ਇਹਦੇ ਵਿੱਚ ਇਹ ਹੈ ਨਾ ਵੀ ਹੁਣ ਦੀ ਗੱਲ ਆਪਾਂ ਕਰਦੇ ਹਾਂ, ਇਸ ਦੌਰੇ ਹਾਜ਼ਰ ਦੇ ਵਿੱਚ ਮੀਡੀਆ ਦੀ ਗੱਲ ਕਰਦੇ ਹਾਂ, ਫਿਲਮਸ ਦੀ ਗੱਲ ਕਰਦੇ ਹਾਂ, ਮਿਊਜ਼ਿਕ ਦੀ ਗੱਲ ਕਰਦੇ ਹਾਂ, ਅਤੇ ਕੋਈ ਐਸੀ ਮੂਵੀ, ਕੋਈ ਐਸਾ ਤੁਹਾਨੂੰ ਸ਼ੋਅ ਨਹੀਂ ਲੱਭੇਗਾ ਜਿੱਥੇ ਪੰਜਾਬੀ ਮਿਊਜ਼ਿਕ ਨਾ ਵੱਜਦਾ ਹੋਵੇ। ਕੋਈ ਐਸੀ ਫਿਲਮ ਨਹੀਂ ਲੱਭੇਗੀ ਜਿੱਥੇ ਪੰਜਾਬੀ ਮਿਊਜ਼ਿਕ ਨਾ ਹੋਵੇ। ਉਹ ਤੋਂ ਬਗੈਰ ਬੜਾ ਨਾ ਅਧੂਰਾ ਜਿਹਾ ਲੱਗਦਾ। ਕੋਈ ਸ਼ੋਅ ਹੋਵੇ, ਕੋਈ ਵਿਆਹ ਹੋਵੇ, ਪੰਜਾਬ ਦਾ ਜਿਹੜਾ ਪੰਜਾਬੀ ਜਿਹੜਾ ਗੀਤ ਹੋਵੇ ਜਾਂ ਕੁਛ ਵੀ ਹੋਵੇ, ਉਹਦੇ ਵਿੱਚ ਜੁਗਤਾਂ ਵੀ ਆਪਾਂ ਕਰ ਲਈਏ ਵੀ ਡਰਾਮਾਜ਼ ਲੱਗਦੇ ਨੇ, ਉਹਦੇ ਵਿੱਚ ਉਹ ਗੱਲ ਬਣਦੀ ਨਹੀਂ ਵੀ ਜਿੰਨੀ ਦੇਰ ਤੱਕ ਉਹ ਪੰਜਾਬੀ ਵਾਲਾ ਐਲੀਮੈਂਟ ਨਾ ਹੋਵੇ। ਇਹ ਤਾਂ ਹੈ, ਤੁਸੀਂ ਨੋਟ ਨਹੀਂ ਕੀਤਾ ਜਾਂ ਤਾਂ ਮੈਨੂੰ ਲੱਗਦਾ ਕਿ ਪੰਜਾਬੀ 'ਚ ਮਿਠਾਸ ਆ, ਆਪਣਾਪਨ ਆ। ਅਤੇ ਜਦੋਂ ਮਤਲਬ ਮੈਂ ਸੁਣਦੀ ਹਾਂ ਪੰਜਾਬੀ, ਮੈਨੂੰ ਹਮੇਸ਼ਾ ਇੰਝ ਲੱਗਦਾ, ਬੋਲਦੀ ਵੀ ਹਾਂ ਕਿ ਬੜੀ ਮਿਠਾਸ ਹੈ ਜ਼ੁਬਾਨ 'ਚ। ਹੋਰ ਜ਼ਬਾਨਾਂ ਸਾਰੀਆਂ ਵਧੀਆ ਜ਼ਬਾਨਾਂ, ਬਹੁਤ ਵਧੀਆ, ਲੇਕਿਨ ਸ਼ਾਇਦ ਮੈਨੂੰ ਪਸੰਦ ਆ ਪੰਜਾਬੀ ਇਸ ਵਾਸਤੇ ਮੈਨੂੰ ਮਿਠਾਸ ਲੱਗਦੀ ਹੈ। ਜ਼ਬਾਨਾਂ 'ਤੇ ਵੇਖੋ, ਉਰਦੂ ਹੋਵੇ, ਹਿੰਦੀ ਹੋਵੇ,
ਜੇ ਆਪਾਂ ਗੱਲ ਕਰੀਏ ਫਾਰਸੀ ਹੋਵੇ, ਕੋਈ ਜ਼ਬਾਨ ਮਾੜੀ ਨਹੀਂ, ਇੰਗਲਿਸ਼ ਆ ਕੋਈ ਵੀ ਮਾੜੀ ਨਹੀਂ, ਸਾਰੀਆਂ ਸਿੱਖਣੀਆਂ ਚਾਹੀਦੀਆਂ, ਲੇਕਿਨ ਆਪਣੀ ਬੇਸਿਕ ਭੁੱਲਣੀ ਨਹੀਂ ਨਾ ਚਾਹੀਦੀ। ਮੇਰੀ ਇੰਗਲਿਸ਼ ਬੜੀ ਮਾੜੀ ਹੈ। ਕਿੰਨੀ ਕੁ ਮਾੜੀ ਇੰਗਲਿਸ਼? ਬਹੁਤ ਮਾੜੀ, ਮੈਂ ਸੋਚਦੀ ਡ੍ਰਿਪਰ ਲਗਾ ਲਾ ਇੰਗਲਿਸ਼ ਨੂੰ। ਅੱਛਾ, ਇੱਕ ਸਵਾਲ, ਉਹ ਕਿਹੜੀ ਚੀਜ਼ ਆ, ਉਹ ਕਿਹੜੀ, ਜਿਵੇਂ ਤੁਸੀਂ ਬੋਲਦੇ ਨੇ ਕੀੜੀ, ਉਹ ਕਿਹੜੀ ਸ਼ੈ ਵਾ, ਉਹ ਕਿਹੜੀ ਚੀਜ਼ ਹੈ ਜਿਹੜੀ ਤੈਨੂੰ ਟਿਕਣ ਨਹੀਂ ਦਿੰਦੀ? ਮੇਰੇ YouTube ਦੀ ਫੈਮਿਲੀ, ਫੈਨਸ ਨਹੀਂ ਮੈਂ ਕਹਿੰਦੀ, ਫੈਮਿਲੀ, ਮੇਰੇ ਜਿਹੜੇ ਪੰਜਾਬੀ ਚਾਹਣ ਵਾਲੇ, ਉਹ ਨਹੀਂ ਮੈਨੂੰ ਟਿਕਣ ਦਿੰਦੇ, ਉਹ ਭਜਾਈ ਫਿਰਦੇ। ਹੁਣ ਦੇਖਿਆ ਤੁਸੀਂ ਪਿੰਡਾਂ 'ਚ ਜਾ ਰਹੀ, ਮੈਂ ਬਾਰਡਰ ਤੇ ਜਾ ਰਹੀ ਹਾਂ। ਬਾਰਡਰ ਤੇ ਜਾ ਰਹੀ ਆ, ਮੈਂ ਵੇਖਿਆ ਉਹ ਹਵੇਲੀ ਜਵਾਲਾ ਸਿੰਘ ਗਏ ਸੈਫ ਦੇ, ਉਹਨਾਂ ਦੇ ਪਿੰਡ, ਉੱਥੇ ਵੀ ਗਏ, ਉਹ ਬੜੀ ਹਿਸਟੋਰੀਕਲ ਹੈ ਉਹ ਜਗ੍ਹਾ। ਕਿਸ ਤਰ੍ਹਾਂ ਸ਼ੁਰੂ ਕਿਵੇਂ ਹੋਇਆ ਸਫ਼ਰ, ਕਿਸ ਤਰ੍ਹਾਂ ਸ਼ੁਰੂ ਹੋਇਆ ਮੀਡੀਆ ਦਾ? ਕਿਉਂਕਿ ਗ੍ਰੈਜੂਏਸ਼ਨ ਮੈਂ ਕੀਤੀ ਸੀ ਮੈਸ ਕਮਿਊਨੀਕੇਸ਼ਨ 'ਚ, ਸ਼ੌਕ ਸੀ, ਚਾਹ ਸੀ ਕਿ ਮੈਂ ਐਂਕਰ ਬਣਾ, ਲੇਕਿਨ ਨਿਊਜ਼ ਐਂਕਰ ਬਣਾ ਮੈਂ ਸੋਚਿਆ ਸੀ ਕਿ ਮਤਲਬ ਨਿਊਜ਼ ਪੜ੍ਹਾਂਗੀ ਜਾਂ ਕੋਈ ਐਸਾ ਸ਼ੋਅ ਕਰਾਂਗੀ, ਕ੍ਰਾਈਮ ਸ਼ੋਅ ਹੋਏਗਾ ਸੀਰੀਅਸ ਕਿਸਮ ਦਾ। ਲੇਕਿਨ ਜਦੋਂ ਮੈਂ ਦੇਖਿਆ ਨਾ ਕਿ ਐਂਕਰਾਂ ਜਿਹੜੀਆਂ ਨਿਊਜ਼ ਪੜ੍ਹਦੀਆਂ ਰਹਿੰਦੀਆਂ, ਤੇ ਮੈਂ ਤੇ 5 ਮਿੰਟ ਵੀ ਇੰਝ ਪੜ੍ਹੀ ਮੈਨੂੰ ਨੀਂਦ ਆ ਜਾਣੀ ਹੈ, ਤੇ ਸਿੱਧੀ ਤੇ ਮੈਂ ਪੜ੍ਹਨੀ ਨਹੀਂ ਨਿਊਜ਼ ਕਦੇ ਵੀ। ਮੈਂ ਦੁਖੀ ਖਬਰ ਵੀ ਮੈਂ ਹਾਸੇ 'ਚ ਪਾ ਦੇਣੀ ਸੀ, ਇਸ ਵਾਸਤੇ ਸ਼ਾਇਦ ਮੈਂ ਨਿਊਜ਼ ਐਂਕਰ ਨਹੀਂ ਬਣੀ। ਫਿਰ ਸੀਰੀਅਸ ਕਿਸਮ ਦਾ ਪ੍ਰੋਗਰਾਮ ਮੈਂ ਨਹੀਂ ਕਰ ਸਕਦੀ। ਦੇਖੋ ਕੋਈ ਦੁਖੀ ਪ੍ਰੋਗਰਾਮ ਕਰਨ ਜਾਵਾਂ ਤੇ ਕੋਈ ਜੁਗਤ ਮਾਰ ਦਿੰਦੀ ਮੈਂ, ਫਿਰ ਅਗਲੇ ਮੈਨੂੰ ਕੁੱਟਣ ਲੱਗ ਜਾਂਦੇ ਕਿ ਅਸੀਂ ਦੁਖੀ ਹਾਂ। ਮੇਰੇ ਵਾਸਤੇ ਇਹੀ ਪ੍ਰੋਗਰਾਮ ਬਣਿਆ ਸੀ, ਫਿਰ ਇਹੀ ਕੀਤਾ ਮੈਂ। ਹਾਂ ਵੀ ਇਹ ਥੋੜਾ ਜਿਹਾ ਜੋਲੀ ਹੋਵੇ, ਸ਼ੁਗਲੀ ਹੋਵੇ, ਉਹ ਹੀ ਸਹੀ ਹੈ। ਅੱਛਾ, ਇਹਦੇ ਵਿੱਚ ਰੋਡ ਸ਼ੋਅ ਕਰਨਾ ਸੌਖਾ ਨਹੀਂ ਹੁੰਦਾ, ਬੜਾ ਔਖਾ, ਕਿਸ ਤਰ੍ਹਾਂ ਮੈਨੇਜ ਹੁੰਦਾ? ਲੋਕਾਂ ਦਾ ਕੀ ਰਿਐਕਸ਼ਨ, ਕਿਤੇ ਰੈਜ਼ਿਸਟੈਂਸ ਵੀ ਹੁੰਦੀ ਹੈ ਕਿ ਲੋਕ ਤੰਗ ਵੀ ਕਰਦੇ? ਬਹੁਤ ਜ਼ਿਆਦਾ, ਕਿਉਂਕਿ ਇੱਕ ਫੀਮੇਲ, ਤੁਹਾਨੂੰ ਪਤਾ ਸਾਡੇ ਪਾਕਿਸਤਾਨ 'ਚ ਜੇ ਰੋਡ ਤੇ ਨਿਕਲ ਆਵੇ ਕੀ ਹੁੰਦਾ ਵਾ, ਜਦੋਂ ਰਸ਼ ਲੱਗਦਾ, ਸੀਟੀਆਂ ਬੜਾ ਕੁਝ ਹੁੰਦਾ ਵਾ। ਤੇ ਲੇਕਿਨ ਕਿਉਂਕਿ ਮੈਂ ਥੋੜਾ ਨਾ, ਜਾਂ ਤੇ ਮੇਰੀ ਆਵਾਜ਼ ਦੇ ਵਿੱਚ ਮੇਰਾ ਲਹਿਜਾ ਇੰਝ ਦਾ ਕੜਕ ਨਾ, ਮੈਂ ਵੈਸੇ ਇੱਕ ਵਾਰੀ ਝਿੜਕਾ ਮਾਰਾ ਨਾ ਤੇ ਕੁੜੀਆਂ ਦੀ ਸੁਤਾਰ ਸਮਝ ਲਓ, ਤੇ ਫਿਰ ਮੁੰਡੇ ਤੰਗ ਨਹੀਂ ਕਰਦੇ। ਲੇਕਿਨ ਅਕਸਰ ਜਿਹੜੇ ਆ ਕੇ ਕਹਿੰਦੇ ਨਾ ਪਹਿਲੇ ਅਸੀਂ ਭੁੰਡੀ ਕਰਨ ਆਏ, ਓਏ ਹੋਏ, ਉੱਥੇ ਮੇਰਾ ਦਿਮਾਗ ਘੁੰਮ ਜਾਂਦਾ, ਫਿਰ ਉਹਦੀ ਖੈਰ ਨਹੀਂ ਹੁੰਦੀ। ਕਈ ਲੋਕ ਕਹਿੰਦੇ ਬਿਸਤੀ ਬਹੁਤ ਕਰਦੀ, ਲੋਕ ਇਹ ਨਹੀਂ ਦੇਖਦੇ ਕਿ ਇਹਨੇ ਗੱਲ ਕੀ ਕੀਤੀ ਪਹਿਲੇ, ਤੇ ਔਰ ਤੋਂ ਫਿਰ ਮੈਨੂੰ ਗੁੱਸਾ ਚੜਦਾ ਕਿ ਮੈਂ ਕਹਿੰਦੀ ਤੁਸੀਂ ਘਰੋਂ ਨਾਲ ਲੈ ਕੇ ਆਏ ਜਿੰਨਾ ਭੁੰਡੀ ਕਰਨੀ। ਮੈਂ ਤੇ ਸਿੱਧਾ ਕਹਿ ਦਿੰਦੀ ਹਾਂ ਕਿ ਲੋਕਾਂ ਦੀਆਂ ਧੀਆਂ ਭੈਣਾਂ, ਉਹਨਾਂ ਦੀਆਂ ਭੈਣਾਂ ਨੇ ਜਿਹੜੇ ਹੁਣ ਇਸ ਤਰ੍ਹਾਂ ਕਰਦੇ, ਡਰਾਉਂਦੇ ਜਿਹਨਾਂ ਨੂੰ, ਉਹਨਾਂ ਨੂੰ ਇਸ ਤਰ੍ਹਾਂ ਕਰਦੇ, ਉਹਨਾਂ ਨੂੰ ਕਿਵੇਂ ਡਰਾਉਂਦੀ? ਕਿਵੇਂ? ਗੱਲਾਂ ਤੋਂ। ਹੁਣ ਤੇ ਬਹੁਤ ਡਰ ਗਏ ਆ, ਹੁਣ ਤੇ ਡਰਦੇ ਲੋਕ ਇਹ ਵੀ ਨਹੀਂ ਕਹਿੰਦੇ ਸੀ ਭੁੰਡੀ ਕਰਨ ਆਏ, ਭਾਵੇਂ ਭੁੰਡੀ ਕਰਨ ਆਏ ਹੋਣ। ਵਾਹ ਜੀ ਵਾਹ, ਬੜੇ ਸਟੇਟ ਫਾਰਵਰਡ ਜਵਾਬ ਹੈ। ਤੇ ਅੱਛਾ, ਇਹਦੇ 'ਚ ਇਹ ਕੋਈ ਐਸੇ ਪਿਛਲੇ ਦਿਨੀ ਗੱਲ ਹੁੰਦੀ, ਮੈਂ ਵੈਸੇ ਮੇਰਾ ਮੈਂ ਪ੍ਰੋਗਰਾਮ ਵੇਖੇ ਸਾਰੇ, ਮੈਨੂੰ ਉਹਦੇ 'ਚ ਇੱਕ ਐਸਾ ਇਖਤਲਾਫ ਨਹੀਂ, 2-3 ਐਂਕਰਸ ਨੇ ਮੈਨੂੰ ਲੱਗਦਾ ਵੀ ਉਹ ਤੁਹਾਡੇ ਵੱਲੋਂ ਵੇਖ ਕੇ ਜਿਹੜੀਆਂ ਕੁੜੀਆਂ ਆਈਆਂ ਇਹਦੇ 'ਚ ਲਾਈਨ 'ਤੇ, ਇਸ ਲਾਈਨ ਦੇ ਵਿੱਚ, ਉਹ ਥੋੜ੍ਹਾ ਜਿਹਾ ਬੇਹੂਦਾ ਪ੍ਰੋਗਰਾਮ ਕਰਦੀ। ਬੇਹੂਦਾ ਮੈਂ ਇਸ ਤੋਂ ਕਹਾਂਗਾ ਡਬਲ ਮੀਨਿੰਗ ਐਸਾ ਹੀ ਹੈ। ਹਾਂ, ਉਹਨਾਂ 'ਤੇ ਤੁਹਾਡਾ ਕੀ ਖਿਆਲ ਹੈ ਵੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ? ਜੇ ਕਰਦੇ ਹੋ ਤਾਂ ਕਿਉਂ ਕਰਦੇ ਹੋ? ਜੇ ਨਹੀਂ ਕਰਦੇ ਤਾਂ ਦੂਜਿਆਂ ਨੂੰ ਕੀ ਮਸ਼ਵਰਾ? ਦੇਖੋ, ਮੇਰਾ ਫੈਮਿਲੀ ਸ਼ੋਅ ਹੁੰਦਾ, ਠੀਕ ਆ, ਮੈਨੂੰ ਸੈਟਲਾਈਟ ਚੈਨਲ 'ਤੇ ਵੀ ਇਸ ਵਾਸਤੇ ਰੱਖਿਆ ਗਿਆ ਕਿ ਮੈਂ ਇੱਕ ਫੈਮਿਲੀ ਸ਼ੋਅ ਅੱਛਾ ਕਰਦੀ ਹਾਂ, ਫੈਮਲੀਜ਼ ਦੇਖਦੀਆਂ ਮੈਨੂੰ। ਅੱਜ ਤੱਕ ਐਸਾ ਕੋਈ ਸ਼ੋਅ ਨਹੀਂ ਕੀਤਾ ਮੈਂ ਜਿਹੜੇ ਵਿੱਚ ਕਿ ਮੁੰਡੇ ਮੇਰੇ ਨਾਲ ਬਹੁਤ ਫਰੀ ਹੋਏ ਹੋਣ, ਮੈਂ ਖਿੱਚਿਆ ਨਾ ਹੋਵੇ ਜਾਂ ਇਹੋ ਜਿਹੀ ਗੱਲਬਾਤ ਹੋਈ ਹੋਵੇ, ਕਿਉਂਕਿ ਦੂਸਰੀ ਐਂਕਰਸ ਨੂੰ ਤੁਸੀਂ ਦੇਖਿਆ ਅਕਸਰ ਹੱਥ ਵੀ ਲੱਗ ਜਾਂਦਾ ਵਾ, ਹੱਥ ਫੜ ਲੈਂਦੇ ਮੁੰਡੇ ਵੀ, ਤੇ ਮਤਲਬ ਮਜ਼ਾਕ 'ਚ ਗੱਲ ਆ ਜਾਂਦੀ। ਅੱਜ ਤੱਕ ਕਿਸੇ ਜ਼ਰੂਰਤ ਨਹੀਂ ਪਈ। ਉਹ ਗੰਡਾਸਾ ਰੱਖਿਆ ਨਾ, ਜ਼ੁਬਾਨ ਗੰਡਾਸਾ। ਤੇ ਉਹਨਾਂ ਦਾ ਇੱਕ ਤੇ ਲਹਿਜਾ ਇੰਜ ਫਰੀ ਆਪ ਹੋਣਾ, ਇੰਨਾ ਉਤੋਂ ਸਵਾਲ ਇੰਜ ਦੇ ਕਰਨਾ। ਮੈਂ ਹੁਣ ਰੋਕਿਆ, ਖਿੱਚਿਆ ਵਾ, ਮੁੜ ਗਈਆਂ ਵਾ ਥੋੜਾ ਠੀਕ ਹੋ ਗਿਆ। ਹਾਂਜੀ, ਹੋ ਗਿਆ ਠੀਕ। ਅੱਛਾ, ਇਹਦੇ 'ਚ ਤੁਹਾਡਾ ਇਹ ਸਾਰਾ ਜਿਹੜਾ ਹੁੰਦਾ ਵਾ ਪ੍ਰੋਗਰਾਮ ਆਪਾਂ ਕਰਦੇ ਹੋ, ਕਿਉਂਕਿ ਲੰਬਾ ਚੌੜਾ ਹੁੰਦਾ, ਰਿਕਾਰਡਿੰਗ ਲੰਬੀ ਕਰਨੀ ਹੁੰਦੀ ਵਾਹਵਾ ਸਾਰੀ। ਹਾਂਜੀ, ਵੀ ਉਹਦੇ ਵਿੱਚ ਰਿਪੀਟ ਵੀ ਨਹੀਂ ਹੋਣਾ ਹੁੰਦਾ। ਇੱਕ ਮੀਨਸ ਕਿ ਇੱਕ ਪ੍ਰੋਗਰਾਮ ਕੀਤਾ ਤੇ ਉਹਨੂੰ ਰਿਪੀਟ ਕਰ ਲਿਆ, ਇੱਦਾਂ ਵੀ ਨਹੀਂ ਹੋਣਾ। ਇਹਨੂੰ ਕਿਸ ਤਰ੍ਹਾਂ ਫਿਰ ਸਕ੍ਰਿਪਟਡ ਹੁੰਦਾ ਜਾਂ ਜਿਵੇਂ ਆਟੋ ਜਨਰੇਟ ਹੁੰਦਾ? ਨਹੀਂ, ਸਕ੍ਰਿਪਟਡ ਕੁਛ ਵੀ ਨਹੀਂ ਹੁੰਦਾ, ਕਿਉਂਕਿ ਤੁਸੀਂ ਰੋਡ ਤੇ ਖਲੋਤੇ ਆ, ਕਿਦੋਂ ਤੁਹਾਡੇ ਸਾਹਮਣੇ ਕੋਈ ਬੰਦਾ ਆ ਜਾਏ ਤੁਹਾਨੂੰ ਨਹੀਂ ਪਤਾ, ਠੀਕ ਆ। ਤੇ ਇਸ ਤਰ੍ਹਾਂ ਹੀ ਆ ਮੇਰਾ ਰੋਡ ਸ਼ੋਅ, ਮੈਨੂੰ ਨਹੀਂ ਪਤਾ ਕਿੰਨੇ ਆ ਜਾਣਾ, ਆ ਜਾਵੇ ਜੇ ਮੈਂ ਕਿਸੇ ਟ੍ਰੇਨ ਨਾਲੋਂ ਘੱਟ ਆ, ਜੇ ਤੂੰ ਵੀ ਆ ਜਾਏ।
ਤੇ ਆਪਣਾ ਦਿਮਾਗ ਹਾਜ਼ਰ ਰੱਖਣਾ ਪੈਂਦਾ ਕਿਉਂਕਿ ਕਦੀ ਵੀ ਕਿਤੋਂ ਵੀ ਕੋਈ ਗੱਲ ਆ ਸਕਦੀ ਆ ਤੇ ਹਾਜ਼ਰ ਦਿਮਾਗ ਰਹਿਣਾ ਕਾਮਨ ਸੈਂਸ ਜਿਹੜੀ ਹੈ ਨਾ ਉਹ ਥੋੜਾ ਜਿਹਾ ਉਹਦੇ ਤੇ ਤੁਹਾਡਾ ਗ੍ਰਿਫਤ ਹੋਣੀ ਚਾਹੀਦੀ ਹੈ ਵੀ ਕਿਤੋਂ ਕੁਝ ਵੀ ਆ ਸਕਦਾ ਇਸ ਤਰ੍ਹਾਂ ਹੀ ਆ ਬਿਲਕੁਲ ਹਾਂ ਉਹ ਕਿਸੇ ਵੇਲੇ ਕੋ ਅੱਗੋਂ ਉਸਤਾਦ ਟੱਕਰ ਸਕਦਾ ਹਾਂਜੀ ਅਕਸਰ ਇੰਜ ਹੁੰਦਾ ਵਾ ਮੇਰੇ ਨਾਲ ਫਿਰ ਮੈਂ ਕਹਿੰਦੀ ਚੱਲ ਖੁਸ਼ ਹੋ ਜਾ ਤੂੰ ਤੁਸੀਂ ਹੈ ਤੇ ਫੈਸਲਾਬਾਦ ਦੇ ਹੋ ਨਾ ਹਾਂਜੀ ਮੈਂ ਫੈਸਲਾਬਾਦ ਹਾਂ ਬਹੁਤ ਮੂੰਹ ਮਾਈ ਦੀ ਝੁੱਗੀ ਵਰਗਾ ਨਾ ਇਸ ਤਰ੍ਹਾਂ ਦਾ ਮੈਨੂੰ ਆ ਜਿਹੜਾ ਜਿਹੜੀ ਨਾ ਆ ਫੇਮਸ ਜੁਗਤ ਲੱਗਦੀ ਕਿਉਂਕਿ ਇਸ ਤਰ੍ਹਾਂ ਦਾ ਉਸਤਾਦ ਵੀ ਟੱਕਰ ਸਕਦਾ ਨਾ ਉਹ ਬੜਾ ਨਿੱਕਾ ਜਿਹਾ ਮੁੰਡਾ ਮੈਂ ਵੇਖਿਆ ਇਹਨੂੰ ਆਂਦਾ ਤੁਸੀਂ ਫੈਸਲਾਬਾਦ ਦੇ ਤੁਹਾਨੂੰ ਆਂਦਾ ਤੁਸੀਂ ਫੈਸਲਾਬਾਦ ਦੇ ਤੁਸੀਂ ਕਿਹਾ ਹਾਂ ਨੇ ਤੁਹਾਨੂੰ ਕਿਵੇਂ ਪਤਾ ਆਂਦਾ ਤੁਹਾਡਾ ਮੂੰਹ ਮਾਈ ਦੀ ਝੁੱਗੀ ਵਰਗਾ ਔਰ ਯਕੀਨ ਮੰਨੋ ਮੈਨੂੰ ਕਿਸੇ ਜੁਗਤ ਤੇ ਗੁੱਸਾ ਨਹੀਂ ਆਂਦਾ ਔਰ ਤੇ ਬਹੁਤ ਆਇਆ ਉਹ ਜਿਹੜੀ ਜੁਗਤ ਆ ਉਹਦੀ ਮੈਂ ਖਾਸ ਤੌਰ ਤੇ ਪੁੱਛਣਾ ਮੈਨੂੰ ਬੜੀ ਵਧੀਆ ਲੱਗੀ ਪਸੰਦ ਹੈ ਕਿਉਂਕਿ ਬੱਚਾ ਵੀ ਛੋਟਾ ਨਹੀਂ ਉਹ ਵੱਡੇ ਮੁੰਡੇ ਨੇ ਕੀਤੀ ਸੀ ਵੱਡਾ ਮੁੰਡਾ ਹਾਂਜੀ ਉਹ ਵੱਡਾ ਸੀ ਮੁੰਡਾ ਅੱਛਾ ਉਹਦੇ ਚ ਉਹ ਪਹਿਲੋਂ ਤੈਅ ਸੀ ਜਾਂ ਕਿ ਅਚਾਨਕ ਆਈ ਅਚਾਨਕ ਹੀ ਇੱਕ ਇੰਟਰਵਿਊ ਹੋਇਆ ਅਚਾਨਕ ਹੀ ਉਹਨੇ ਜੁਗਤ ਮਾਰੀ ਮੈਨੂੰ ਤੇ ਉਹ ਮੈਨੂੰ ਇੰਨੀ ਕੁ ਬੁਰੀ ਲੱਗੀ ਨਾ ਜੁਗਤ ਕਿ ਉਹਨੂੰ ਫੈਸਲਾਬਾਦ ਦਾ ਕੋਈ ਕੋਨਾ ਨਹੀਂ ਲੱਭਿਆ ਜਿਸ ਕੋਨੇ ਤੋਂ ਮੈਨੂੰ ਨਫ਼ਰਤ ਸਮਝ ਲਓ ਇਹ ਕੋਨਾ ਲੱਭਿਆ ਉਹਨੂੰ ਡੀ ਗਰਾਊਂਡ ਕਹਿ ਦਿੰਦਾ ਹਾਂ ਡੀ ਗਰਾਊਂਡ ਕਹਿ ਦਿੰਦਾ ਮਦੀਨਾ ਟਾਊਨ ਕਹਿ ਦਿੰਦਾ ਸੂਸਾ ਰੋਡ ਕਹਿ ਦਿੰਦਾ ਮਾਈ ਦੀ ਝੁੱਗੀ ਸਿੱਧਾ ਮਾਈ ਦੀ ਝੁੱਗੀ ਅੱਛਾ ਕੋਈ ਐਸਾ ਇਹ ਇੱਕ ਤੇ ਇਹ ਹੋ ਗਿਆ ਮੇਰੀ ਆਪਣੀ ਤੁਹਾਨੂੰ ਪਸੰਦ ਦੱਸੀ ਵੀ ਮੈਨੂੰ ਇਹ ਵਧੀਆ ਲੱਗਾ ਉਹਨੇ ਨਾ ਰੈਂਡਮਲੀ ਤੁਹਾਨੂੰ ਉਹ ਜੁਗਤ ਮਾਰੀ ਕਿਉਂਕਿ ਪ੍ਰੋਗਰਾਮ ਤੁਹਾਡਾ ਇਸ ਤਰ੍ਹਾਂ ਦਾ ਵਾ ਉਹਦੇ 'ਚ ਲੋਕ ਜੋ ਸੁਣਨਾ ਪਸੰਦ ਕਰਦੇ ਉਹ ਹੀ ਅੱਗੋਂ ਆਵੇ ਤਾਂ ਵਧੀਆ ਲੱਗਦਾ ਨਹੀਂ ਤੇ ਲੋਕ ਬੋਰ ਹੋ ਜਾਂਦੇ ਜਿਵੇਂ ਆਪਾਂ ਅੱਜ ਦੀ ਪੋਡਕਾਸਟ ਕਰਨੇ ਮੈਨੂੰ ਲੱਗਦਾ ਵੀ ਇਹ ਜੁਗਤਾਂ ਵਾਲਾ ਸਿਲਸਿਲਾ ਘੱਟ ਆ ਤੇ ਕਿਤੇ ਨਾ ਕਿਤੇ ਬੋਰ ਸਾਡੀ ਆਡੀਅנס ਹੋਏਗੀ ਚਲੋ ਕੋਈ ਨਹੀਂ ਲੇਕਿਨ ਸਾਡੇ ਵਿਊਅਰ ਵੀ ਕੁਝ ਇਸ ਤਰ੍ਹਾਂ ਦੇ ਨੇ ਸੀਰੀਅਸ ਨੇ ਨਾਲ ਜੁਗਤਾਂ ਵੀ ਆ ਕੁਛ ਨਾ ਕੁਛ ਇੰਜੋਏ ਕਰ ਲੈਣਗੇ ਕੋਈ ਇਸ ਤਰ੍ਹਾਂ ਦੀ ਕੋਈ ਜੁਗਤ ਕਿਸੇ ਵੱਲੋਂ ਆਈ ਹੋਵੇ ਵੀ ਜਿਹੜੀ ਜ਼ੇਨ 'ਚੋਂ ਨਾ ਨਿਕਲਦੀ ਹੋਵੇ ਵੀ ਆਹ ਇਹਨੇ ਬੜੀ ਭੈੜੀ ਕੀਤੀ ਮੇਰੇ ਨਾਲ ਭਾਈ ਜੁਗਤ ਤੇ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਕਿ ਉਹ ਫਿਰ ਯਾਦ ਰਹਿ ਜਾਂਦੀਆਂ ਅੱਛਾ ਇੱਕ ਨਿੱਕਾ ਜਿਹਾ ਬੱਚਾ ਮੈਨੂੰ ਮਾਰਕੀਟ 'ਚ ਮਿਲਿਆ 2 ਬੱਚੇ ਇੰਜ ਦੇ ਮਿਲੇ ਮੈਨੂੰ ਅੱਛਾ ਮੇਰੇ ਪਿੱਛੇ ਇੰਟਰਵਿਊ ਮੈਂ ਕਿਹਾ ਬੱਚਿਆਂ ਨੇ ਕੀ ਗੱਲ ਕਰਨੀ ਅੱਛਾ ਮੈਂ ਕਿਹਾ ਚਲੋ ਦਿਲ ਰੱਖ ਲੈਂਦੀ ਹਾਂ ਕੀ ਦਿਲ ਟੁੱਟੇਗਾ ਬੱਚਿਆਂ ਦਾ ਦੋਨਾਂ ਬੱਚਿਆਂ ਨੇ ਇੰਜ ਕੀਤਾ ਮੇਰੇ ਨਾਲ ਉਹਨਾਂ ਨੂੰ ਮੈਂ ਕਿਹਾ ਕਿ ਅੱਛਾ ਮੇਰੀ 3 ਤਾਰੀਫਾਂ ਕਰੋ ਇੱਕ ਨੇ ਤੇ ਕਿਹਾ ਇੱਕ ਤੇ ਤੇਰਾ ਪਤਾ ਨਹੀਂ ਕੀ ਆਈਲੈਸ਼ਿਸ ਬਹੁਤ ਭੈੜੀ ਇੱਕ ਤੇਰੇ ਹੋਂਠ ਬੜੇ ਭੈੜੇ ਐਂਦੀਆਂ ਨਾ 3 ਬੁਰਾਈਆਂ ਕਰਕੇ ਨਿਕਲ ਗਿਆ ਉਹ ਵੀ ਬਹੁਤ ਵਾਇਰਲ ਹੋਇਆ ਸੀ ਲੇਕਿਨ ਉਹ ਫਿਰ ਮੈਂ ਕਿਹਾ ਨਿਕਲ ਚੱਲ ਨਿਕਲ ਹੋ ਜਾਂਦਾ ਹੁੰਦਾ ਅੱਛਾ ਇਹ ਪੁੱਛਣੀ ਨਹੀਂ ਚਾਹੀਦੀ ਤੇ ਉਮਰ ਕਿੰਨੀ ਹੈ ਜੇ ਤੁਹਾਨੂੰ ਪਤਾ ਪੁੱਛਣੀ ਨਹੀਂ ਚਾਹੀਦੀ ਫਿਰ ਤੁਸੀਂ ਕਿਉਂ ਮੈਂ ਉਹਦੇ ਪਿੱਛੇ ਵੀ ਪਰਪਸ ਹੈ ਨਾ ਬੜਾ ਖਾਸ ਕੀ ਦੱਸੋ ਮੈਨੂੰ ਇਹ ਤਾਂ ਹੁਣ ਤੁਸੀਂ ਦੱਸੋ ਪਹਿਲੇ ਤੁਸੀਂ ਮੈਨੂੰ ਦੱਸੋ ਫਿਰ ਤਾਂ ਮੈਂ ਪੱਕਾ ਦੱਸੂਗੀ ਹੁਣ ਇਹ ਨਾ ਵੀ ਜਾਣ ਡਈ ਆਪਣੀ ਵੀਡੀਓ ਜਾਣ ਡਈ ਪੋਡਕਾਸਟ ਹੋਣ ਡਈ ਤੇ ਮੈਂ ਉਹ ਫੋਲੋ ਕਰਦੇ ਰਹਿਣਾ ਤੁਹਾਨੂੰ ਦਿਲਜੀਤ ਨਾਲ ਫਿਲਮ ਕਰਨ ਦਾ ਮੂਡ ਹੈ ਮੈਂ ਤਾਂ ਪੁੱਛਦਾ ਨਾ ਵੀ ਉਹ ਕਿੱਥੇ ਕਿਤੇ ਵਿਆਹ ਦਾ ਇਰਾਦਾ ਤਾਂ ਨਹੀਂ ਵਿਚਕਾਰ ਹੀ ਬਣ ਜਾਣਾ ਨਹੀਂ ਵਿਆਹ ਦਾ ਨਹੀਂ ਇਰਾਦਾ ਅੱਛਾ ਬਹੁਤ ਸਾਰੇ ਲੋਕ ਕਹਿੰਦੇ ਕਿ ਅਬੀਰਾ ਮਤਲਬ ਛੜਦਾ ਪੰਜਾਬ ਦੀ ਭਾਬੀ ਬਣਾਣੀ ਸੀ ਹਾਏ ਰੱਬਾ ਇੰਜ ਗੱਲਾਂ ਕਰਦੇ ਨੀਚੇ ਕਮੈਂਟਸ ਆਣ ਲੱਗ ਗਏ ਜਦੋਂ ਮੈਂ ਪ੍ਰੋਗਰਾਮ ਕੀਤਾ ਸੀ ਹਾਂਜੀ ਕਹਿੰਦੇ ਦਿਲਜੀਤ ਨਾਲ ਵਿਆਹ ਕਰ ਲੈ ਉਹ ਮੈਂ ਕਿਹਾ ਨਹੀਂ ਮਤਲਬ ਮੈਂ ਫੈਨ ਆ ਉਹਨਾਂ ਦੀ ਮੈਨੂੰ ਅੱਛੇ ਲੱਗਦੇ ਐਕਟਿੰਗ ਅੱਛੀ ਆ ਲੇਕਿਨ ਇਹ ਨਹੀਂ ਹੈ ਕਿ ਮੈਂ ਵਿਆਹ ਕਰਨਾ ਵਿਆਹ ਭਾਵੇਂ ਉਹ ਵਿਆਹ ਹੋਣ 5 ਬੱਚੇ ਹੋਣ ਉਹਨਾਂ ਦੇ ਬਦਬਦੀ ਕੀ ਮੈਂ ਮੰਨੀ ਫਿਰਾਂ ਉਹ ਮੰਨੇ ਨਾ ਇਹ ਵੀ ਆ ਕੀ ਫਾਇਦਾ ਦਿਲ ਟੁੱਟੇਗਾ ਉਹ ਤੇਰਾ ਵਿਆਹ ਕਦੋਂ ਹੋਣਾ ਆਂਦਾ ਬਸ ਥੋੜੀ ਇੰਨੀ ਕੀ ਗੱਲ ਰਹਿ ਗਈ ਉਹਨੇ ਮੈਂ ਤੇ ਮੰਨਿਆ ਅਗਲੇ ਨਹੀਂ ਮੰਨਣ ਦੇ ਉਹ ਗੱਲ ਹੈ ਵੀਰਾ ਮੰਨੀ ਫਿਰੇ ਦਲਜੀਤ ਨੂੰ ਉਹਨੂੰ ਪਤਾ ਵੀ ਨਾ ਆਗੇ ਮੰਨੇ ਨਾ ਹੋਰ ਕੀ ਦਿਲ ਟੁੱਟ ਜਾਏਗਾ ਤੁਸੀਂ ਭਾਬੀ ਪਹਿਲਾਂ ਬਣਾ ਦਿਓ ਅੱਛਾ ਚਲੋ ਵਿਆਹ ਦੀ ਗੱਲ ਹੋਣ ਡਈ ਹੈ ਤੁਹਾਡੇ ਦੀ ਤੇ ਦਲਜੀਤ ਨੂੰ ਨਾ ਉਹ ਵਿਆਹ ਹੋਵੇ ਤੇ ਕਿਹਦੇ ਨਾਲ ਹੋਵੇ ਫਿਰ ਕਿਸੇ ਨਾਲ ਵੀ ਨਾ ਹੋਵੇ ਔਖਾ ਕੰਮ ਹੈ ਬਹੁਤ ਔਖਾ ਕੰਮ ਆ ਦਰਅਸਲ ਕਰਨਾ ਹੀ ਨਹੀਂ ਚਾਹੁੰਦੀ ਇੰਜ ਬੰਦਾ ਚੰਗਾ ਵਾ ਕੀ ਮਲੰਗਣੀ ਬਣਨਾ ਦਰਬਾਰ ਤੇ ਬਣਾ ਹਾਂ ਆ ਸਹੀ ਆ ਮਲੰਗਣੀ ਬੰਦਾ ਬਣ ਜਾਵੇ ਵਿਆਹ ਨਾ ਕਰਾਵੇ ਦਮਦੂਦ ਕਰਿਆ ਕਰਨੀ ਉਹ ਵੀ ਚੱਲੇਗਾ ਪਰ ਵਿਆਹ ਨਹੀਂ ਇਹ ਫਿਰ ਐਡੇ ਸੋਹਣੇ ਸੂਟ ਨਹੀਂ ਫਿਰ ਤੇ ਉਹ ਹਰਿਆ ਚੋਲਾ ਪਾਉਣਾ ਪੈਣਾ ਹਾਂ ਨਾ ਗੱਲ ਚ ਤਵੀਤ ਉਹ ਮਣਕੇ ਵਾਲੇ ਨਾ ਜਦੋਂ ਉਮਰ ਲੰਘ ਜਾਣੀ ਫਿਰ ਮੈਨੂੰ ਕਿੰਨੇ ਵੇਖਣਾ ਫਿਰ ਉਹੀ ਕੰਮ ਕਰਨਾ ਵਾ ਅੱਛਾ ਇਹ ਇਸ ਤਰ੍ਹਾਂ ਦੇ ਮੁਸੰਮਮ ਇਰਾਦੇ ਹੈ ਨੇ ਵੇਖ ਲਾ ਹੁਣ ਤਾਂ ਵੀਡੀਓ ਜਾਣ ਲਈ ਜੇ ਦਲਜੀਤ ਨੇ ਕਹਿਤਾ ਵੀ ਵਿਆਹ ਕਰਾ ਲਾ ਤੂੰ ਉਹ ਕਰਾ ਲਿਆ ਤੇ ਫਿਰ ਇਹ ਪ੍ਰੋਗਰਾਮ ਕੱਟਣਾ ਪੈਣਾ ਤੁਹਾਨੂੰ ਨਹੀਂ ਅਗਰ ਉਹ ਦੇਖੋ ਆਪ ਕਹਿੰਦੇ ਆ
ਬੰਦਾ ਸੋਚ ਸਕਦਾ ਵਾ, ਬੁਰਾਈ ਨਹੀਂ ਆ। ਜੇ ਉਹ ਮੰਨਣ ਹੀ ਨਾ ਤੇ ਫਿਰ ਤੇ ਦਿਲ ਹੀ ਟੁੱਟਣਾ ਵਾ। ਇਹ ਤਾਂ ਗੱਲ ਹੈ, ਮੰਨਣ ਹੀ ਨਾ। ਅੱਛਾ, ਇਹ ਫਿਲਮ ਦੀ ਗੱਲ ਹੋਣ ਰਹੀ ਸੀ, ਤੁਹਾਡਾ ਪਿੱਛੇ ਜਿਹੇ ਇੰਟਰਵਿਊ ਸੀ ਵੀ ਅਸੀਂ ਕਰਨਾ ਚਾਹੁੰਦੇ ਉਹਨਾਂ ਨੇ, ਜੇ ਕਰੇ ਤਾਂ ਮੈਂ ਫਿਲਮ, ਤੇ ਲੋਕੈਲਿਟੀ ਵੀ ਹੈ, ਸੋਹਣੀ ਵੀ ਆ, ਤੇ ਕੋ ਹੈ ਦਲਜੀਤ ਨੇ ਆਖਿਆ ਵੀ ਸੀ ਉਦੋਂ ਕਿ ਅਸੀਂ ਇੱਕ ਵਾਰੀ ਕਹਿ ਕੇ ਭੁੱਲ ਗਏ। ਨਹੀਂ ਭੁੱਲਦੇ ਨਹੀਂ, ਉਹ ਅੱਗੇ ਵੀ ਉਦੋਂ ਆਪਣੀ ਗੱਲ ਹੋਣ ਰਹੀ ਸੀ। ਅਸਲ ਦੇ ਵਿੱਚ ਉਹ ਵੀ ਕਨਸੈਪਟ ਨੂੰ ਵੇਖਦਾ ਨਾ, ਵੀ ਕਿਸ ਤਰ੍ਹਾਂ ਦੀ ਚੀਜ਼, ਕਿਹੜਾ ਕਰੈਕਟਰ ਕਿੱਥੇ ਸੂਟ ਕਰਦਾ। ਉਹੀ ਸੋਚ ਰਹੇ ਨਾ ਕਿ ਇਹਨੂੰ ਕਿੱਥੇ ਫਿੱਟ ਕਰਨਾ ਚਾਹੀਦਾ। ਮੇਰੇ ਨਾਲ ਦਾ ਕੋਈ ਕਰੈਕਟਰ ਨਹੀਂ ਹਲੇ ਲੱਭ ਰਿਹਾ ਉਹਨਾਂ ਨੂੰ। ਉਹ ਫਿੱਟ ਕਰਨਾ ਕੀ ਮਤਲਬ ਕਿ ਫਿਲਮ ਕਾਬਲਾ ਨਹੀਂ ਕਰਾਉਣਾ ਫਿਲਮ ਚ। ਅੱਛਾ, ਫਿਲਮ ਚ ਕਿਹੜਾ ਰੋਲ ਐਸਾ ਨੋਖਾ ਦੇਈਏ ਜਿਹੜਾ ਕਰੇ, ਉਹੀ ਸੋਚ ਰਹੇ ਆ। ਉਹ ਇਸ ਤਰ੍ਹਾਂ ਫਿਲਮ ਦੇ ਵਿੱਚ ਕਿਹੜਾ ਰੋਲ, ਹੀਰੋਇਨ ਹੋ ਸਕਦਾ ਵਾ। ਨਹੀਂ, ਐਡੀ ਵੀ ਕਿਸਮਤ ਨਹੀਂ ਚੰਗੀ ਮੇਰੀ ਨਾ, ਐਡੀ ਮੈਂ ਸੋਹਣੀ ਨਹੀਂ ਤਾਂ ਤੀਸਰੀ ਲਾਸ਼ ਇਹ ਹੋ ਸਕਦਾ। ਉਹਦਾ ਪਤਾ ਤੀਸਰੀ ਲਾਸ਼ ਦਾ? ਤੀਸਰੀ ਲਾਸ਼ ਮਤਲਬ ਉਹ ਤਿੰਨ ਪਹਿਲੇ ਦੋ ਮਰੇ ਹੋਣਗੇ। ਨਹੀਂ ਉਹ ਆਂਦਾ ਨਾ, ਜਿਵੇਂ ਹੁਣ ਗੱਲ ਹੋਣ ਰਹੀ ਦਿਲਜੀਤ ਦੀ ਫਿਲਮ ਦੀ, ਆਂਦਾ ਮੈਂ ਫਲਾਣੀ ਫਿਲਮ 'ਚ ਆਇਆ, ਆਂਦਾ ਮੈਂ ਤੇ ਵੇਖੀ ਨਹੀਂ, ਸਾਰੀ ਫਿਲਮ ਵੇਖੀ, ਤੂੰ ਕਿੱਥੇ ਆਇਆ? ਆਂਦਾ ਉਹ ਯਾਰ 3 ਬੰਦੇ ਮਰੇ ਸੀ, ਤੀਸਰੀ ਲਾਸ਼ ਮੇਰੀ ਸੀ। ਆਈ ਰੋਲ ਮਿਲਣਾ ਮੈਨੂੰ ਇਹ ਲੱਗਦਾ। ਹੁਣ ਏਦਾਂ ਦਾ ਨਾ ਕਿਤੇ ਕੰਮ ਬਣ ਜੇ। ਨਹੀਂ ਰੱਬ ਰਹਿਮਤ ਕਰੇ। ਨਹੀਂ ਜੀ, ਬੈਸਟ ਵਿਸ਼ੇਸ ਤੁਹਾਡੇ ਲਈ ਤੇ ਹੱਸਣ ਡਏ ਆ, ਸ਼ੁਗਲ ਕਰਨ ਡਏ ਆ। ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਆਪਾਂ ਫਰੈਂਡਲੀ ਬਾਰਡਰ ਦੀ ਗੱਲ ਕਰਦੇ ਨੇ, ਫਰੈਂਡਲੀ ਇੰਡਸਟਰੀ ਵੀ ਹੋਣੀ ਚਾਹੀਦੀ ਹੈ। ਇੱਕ ਦੂਜੇ ਦੇ ਵਾਸਤੇ ਨਹੀਂ ਹੋਣੀਆਂ ਚਾਹੀਦੀਆਂ ਕਦੂਰਤਾਂ ਜਾਂ ਨਫ਼ਰਤਾਂ, ਵੀ ਉੱਧਰ ਦਾ ਆਰਟਿਸਟ ਨਹੀਂ ਹੋਣਾ ਚਾਹੀਦਾ। ਪੰਜਾਬ ਦੀ ਇੰਡਸਟਰੀ ਜਿੱਥੇ ਇੰਨੀ ਗਰੋ ਕੀਤੀ ਹੈ ਉਹਨਾਂ ਦੀ, ਅਸੀਂ ਬਾਲੀਵੁੱਡ ਨੂੰ ਤਾਂ ਕਹਿੰਦੇ ਨਹੀਂ, ਲੈਂਦੇ ਨਹੀਂ। ਪੰਜਾਬ ਦੀ ਇੰਡਸਟਰੀ ਇੰਨੀ ਗਰੋ ਕੀਤੀ ਆ, ਆਪਣੇ ਵਾਲੇ ਪਾਸੇ ਮੈਂ ਅਕਸਰ ਪ੍ਰੋਗਰਾਮ ਦੇ ਵਿੱਚ ਜਾਂ ਜਿੰਨੇ ਵੀ ਆਰਟਿਸਟ ਸਾਨੂੰ ਉੱਧਰ ਦੇ ਐਕਟਰਸ ਮਿਲਦੇ ਨੇ, ਗੱਲਬਾਤ ਹੁੰਦੀ ਹੈ, ਉਹਨਾਂ ਨਾਲ ਗੱਲ ਕਰੀਦੀ ਆ। ਇੱਥੇ ਸਾਡੇ 13 ਕਰੋੜ ਆਬਾਦੀ ਹੈ ਪੰਜਾਬ ਦੀ, ਉਧਰਲੇ ਪੰਜਾਬ ਦੇ ਵਿੱਚ 2.5-3 ਕਰੋੜ ਹੈ ਜਿਹੜੇ ਪੰਜਾਬ ਦੇ ਵਿੱਚ ਨੇ। ਤੁਸੀਂ ਗਿਣਨੇ ਸੀ? ਤੇ ਇੱਧਰ ਉਹ ਸੈਂਸਸ ਤੋਂ ਪਤਾ ਲੱਗਦਾ ਨਾ। ਮੈਂ ਕਿਹਾ ਪਤਾ ਨਹੀਂ ਇੱਕ ਜੀ ਗਿਣਨੇ ਮੈਂ ਗਿਣਦਾ ਰਹਿੰਦਾ, ਉਹ ਨਾ ਮੈਂ ਤਾਂ ਉਹਨਾਂ ਦੇ ਕੱਦ ਵੀ ਗਿਣਦਾ ਰਿਹਾ ਕਿਆ ਗਿਣਾ। ਅੱਛਾ, ਫੇਰ ਠੀਕ ਆ। ਤੇ ਉਹ 13 ਕਰੋੜ ਇੱਧਰ ਆਬਾਦੀ, ਤੇ ਇਹਦੇ ਵਿੱਚ ਸਾਡੇ ਪੋਟੈਂਸ਼ੀਅਲ ਪੰਜਾਬ 'ਚ ਹੈ ਵਾ, ਜਿਹਨੂੰ ਯੂਟਿਲਾਈਜ਼ ਉਸ ਤਰੀਕੇ ਨਾਲ ਕੀਤਾ ਜਾਵੇ। ਉਹ ਹੀ ਗੱਲ ਵੀ ਜਿਵੇਂ ਉਹ ਪੁਰਾਣੀਆਂ ਫਿਲਮਾਂ, ਉਹ ਗੰਡਾਸਾ ਫੜਿਆ, ਫਸਲਾਂ 'ਚ ਭੱਜੀ ਜਾਓ, ਬਦਮਾਸ਼ ਗੁੱਜਰ ਤੇ ਫਲਾਣਾ ਧਮਕਾਣਾ, ਭੈਣ ਦਾ ਦੁਪੱਟਾ ਵਾਪਸ ਕਰ, ਇਹਦੇ ਡਾਇਲੌਗਸ। ਤੇ ਉਹ ਜਿਸ ਤਰ੍ਹਾਂ ਉਧਰਲਾ ਥੀਮ ਹੈ ਵੀ ਬਿਲਕੁਲ ਉਹ ਸਾਡੇ ਪੰਜਾਬ ਨੂੰ ਲੈ ਕੇ ਰਿਪਰੈਜ਼ੈਂਟ ਕਰਦਾ, ਉਸ ਤਰ੍ਹਾਂ ਦੇ ਥੀਮ ਨੂੰ ਲੈ ਕੇ ਸਾਡੇ ਇੱਥੇ ਇਨਵੈਸਟਰਸ ਆਉਣ ਮੂਵੀਜ਼ ਬਣਾਉਣ, ਤੇ ਮੈਨੂੰ ਨਹੀਂ ਲੱਗਦਾ ਵੀ ਘਾਟੇ 'ਚ ਜਾਣਗੇ। ਉਹ ਜੇ ਆਖਣਾ ਵੀ ਉਹ 25 ਲੱਖ ਲਾ ਕੇ ਤੇ ਹੀਰੋ ਵੀ ਸਾਡਾ ਹੋਵੇ, ਹੀਰੋਇਨ ਵੀ ਸਾਡੀ ਹੋਵੇ, ਤੇ ਉਹ ਕੋਈ ਨਾ ਕੋਈ ਬੁੱਢੜ ਲੈ ਕੇ ਪਾ ਲੈਣੀ ਹੈ, ਤੇ ਫਿਰ ਚੱਲਣੀ ਵੀ ਤਾਂ ਉਦਾਂ ਦੀ ਹੈ ਨਾ। ਇੰਜੀ ਆ। ਇਸ ਗੱਲ ਨਾਲ ਹੁਣ ਮੈਨੂੰ ਪਤਾ ਵਾ ਮਾਈਂਡ 'ਚ ਨਹੀਂ ਤੂੰ ਕਰਨਾ, ਲੇਕਿਨ ਫਿਰ ਵੀ ਮੈਂ ਕੈਮਰੇ ਸਾਹਮਣੇ ਵੀ ਅਸੀਂ ਅੱਜ ਕੋਸ਼ਿਸ਼ ਕਰਨ ਰਹੇ ਹਾਂ ਵੀ ਆਪਣੀ ਪੋਡਕਾਸਟ ਨੂੰ ਉਸ ਹਿਸਾਬ ਨਾਲ ਬਣਾਈਏ ਜਿਹੜੀ ਅਬੀਰਾ ਦੀ ਆਡੀਅנס ਵੇਖਣਾ ਚਾਹੁੰਦੀ ਹੈ, ਪੋਡਕਾਸਟ ਸਾਡੀ ਉਸ ਤਰ੍ਹਾਂ ਦੀ ਹੋਵੇ, ਕਿਉਂਕਿ ਤੁਹਾਡੇ ਨਾਲ ਮੇਰੀ ਕੋਈ ਪਹਿਚਾਣ ਬਣ ਜਾਵੇ, ਮੈਂ ਆਖਣ ਵੀ ਆਹ ਬੰਦਾ ਤੇ ਯਾਰ ਕੌਣ ਜਾਣਦਾ। ਤੁਹਾਡੀ ਫੈਨ ਫੋਲੋਇੰਗ ਘੱਟ ਆ, ਦੱਸੋ ਤੁਹਾਡੇ ਬੜੇ ਫੈਨ ਆ। ਨਹੀਂ ਜੀ, ਤੁਹਾਡਾ ਬਹੁਤਾ ਵਾ। ਮੈਨੂੰ ਸਹੀ ਗੱਲ ਤੇ ਮੈਨੂੰ ਉੱਧਰ ਜ਼ਿਆਦਾ ਲੋਕ ਜਾਣਦੇ ਆ, ਇੱਧਰ ਘੱਟ ਜਾਣਦੇ, ਤੁਹਾਨੂੰ ਦੋਵੇਂ ਪਾਸੇ ਜਾਣਦੇ। ਪੈਰਲਲੀ ਜੇ ਵੇਖੀਏ ਤੁਹਾਡੇ ਫੈਨ ਫੋਲੋਇੰਗ ਦੋਵੇਂ ਪਾਸੇ ਮਾਸ਼ਾਅੱਲਾ ਬਹੁਤ ਹੈ। ਹਾਂਜੀ। ਅੱਛਾ, ਮੈਂ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ ਨਾਲ ਪੰਜਾਬ ਨੂੰ ਲੈ ਕੇ ਵੀ, ਇੰਡਸਟਰੀ ਨੂੰ ਲੈ ਕੇ ਵੀ। ਤੇ ਸੂਟ ਜਿਹੜਾ ਤੁਸੀਂ ਪਾਇਆ ਐਡਾ ਸੋਹਣਾ, ਅੱਗੇ ਆ ਮਤਲਬ ਵੀ ਆ ਜਿਹੜਾ ਅੱਗੇ ਆ ਸਾਦਾ ਸੀ, ਕਬੂਤਰ ਨਜ਼ਰ ਆਇਆ, ਦੇੜ ਕੇ ਇੱਥੇ ਲਾ ਲਿਆ। ਮੈਂ ਕਿਹਾ ਸਾਦਾ ਨਾ ਰਵੇ। ਹਾਂਜੀ, ਪਾਣਾ ਨਹੀਂ ਸੀ, ਮੈਂ ਸੋਹਣਾ ਕਰਕੇ ਸੂਟ। ਮੈਂ ਤੇ ਆਖਿਆ ਵੀ ਕਿਸੇ ਮੁਰਗੀ ਖਾਣੇ ਤੋਂ ਕੁਕੜੀਆਂ ਚੁੱਕ ਲਈਆਂ। ਮੈਂ ਕਬੂਤਰ ਦੇੜ ਕੇ ਲਾਇਆ। ਕਬੂਤਰ ਦੇੜ ਕੇ ਲਾਇਆ, ਵਾਹ ਜੀ ਵਾਹ, ਬਹੁਤ ਅੱਛਾ। ਲੋ ਜੀ, ਅੱਜ ਦੀ ਪੋਡਕਾਸਟ ਸਾਡੀ ਵੀਰਾ ਲੰਮੀ ਹੋ ਗਈ, ਮੈਨੂੰ ਲੱਗਦਾ ਥੱਕਦੇ ਨਹੀਂ? ਨਹੀਂ, ਮੈਂ ਨਹੀਂ ਥੱਕਦੀ। ਪੋਡਕਾਸਟ ਹੈ ਹੀ ਨਾ ਹੀ ਇਸ ਚੀਜ਼ ਦਾ ਵੀ ਤੁਸੀਂ ਜਿਵੇਂ ਇੱਥੋਂ ਨਹੀਂ ਲਾਹੌਰੋਂ ਕਰਾਚੀ ਵਾਲੀ ਟ੍ਰੇਨ ਫੜਨੀ, ਵੀ ਗੱਲਾਂ ਕਰਦੇ ਰਹੋ ਗੱਲਾਂ ਕਰਦੇ ਰਹੋ। ਕਿੰਨੇ ਘੰਟੇ ਦੀ ਹੁੰਦੀ ਵੈਸੇ? ਜਿੰਨੀ ਵੱਧ ਕਰ, ਆਪਣੇ ਤੇ ਡਿਪੈਂਡ ਕਰਦਾ। ਮਤਲਬ 24 ਘੰਟੇ ਲੱਗੇ ਰਹੋ ਭਾਵੇਂ 24 ਘੰਟੇ ਲੱਗੇ ਰਹੋ। 24 ਘੰਟੇ ਦੀ ਟ੍ਰੇਨ ਨਾ ਫੜੀ ਹੋਏ। ਮੈਂ ਵੈਸੇ ਇੰਨੀ ਦੇਰ ਲੈਲਪੁਰੀ ਜੂਤਾ ਮਾਰ ਸਕਦੇ ਕਿ ਨਹੀਂ? ਕਿਉਂਕਿ ਫੈਸਲਾਬਾਦੀ ਜਦੋਂ ਕੋਈ ਗੱਲ ਵੀ ਕਰਦੇ ਹੋ ਉਸ ਤਰ੍ਹਾਂ ਕਰਦੇ ਕਿ ਜੁਗਤ ਹੀ ਲੱਗਦੀ ਸੁਣਨ ਵਾਲੇ ਨੂੰ, ਲੇਕਿਨ ਸਾਨੂੰ ਨਹੀਂ ਲੱਗੇਗੀ ਕਿਉਂਕਿ ਅਸੀਂ ਫੈਸਲਾਬਾਦੀ ਆ ਨਾ, ਅਸੀਂ ਨਾਰਮਲ ਇੰਝ ਹੀ ਗੱਲ ਕਰਾਂਗੇ, ਲੇਕਿਨ ਸੁਣਨ ਵਾਲੇ ਨੂੰ ਲੱਗੇਗੀ ਜੁਗਤਬਾਜ਼ੀ। ਅੱਛਾ, ਹੁਣ ਮੈਨੂੰ ਉਹ ਤੁਹਾਡੇ ਦੁਪੱਟਾ ਹੋ ਗਿਆ ਨਾ ਸਾਈਡ ਤੇ ਕਾਂਟੇ ਪਾਏ, ਨਿਆਣਿਆਂ ਨੂੰ ਝੂਟੇ ਦਿੰਦੇ ਨੇ।
हाँ ਇਹ ਫਾ ਦੇਣ ਵਾਸਤੇ ਦੇਖੋ ਮੈਂ ਰੱਖਿਆ ਬੰਦੇ ਲਟਕਾਏ ਹੁਣ ਇਹ ਵੀ ਲਫ਼ਜ਼ ਜਿਹੜਾ ਝੂਟੇ ਇਹ ਯੂਜ਼ ਨਹੀਂ ਹੁੰਦਾ ਵਾ ਹਾਂ ਹੂੰਟੇ ਮਾਨੇ ਹੂੰਟੇ ਮਾਟੇ ਝੂਟੇ ਮਤਲਬ ਮੀਨਸ ਕਿ ਹੁਣ ਜੇ ਆਪਾਂ ਗੱਲ ਕਰੀਏ ਸ਼ਹਿਰਾਂ 'ਚ ਆ ਕੇ ਇਹਨਾਂ ਨਿਆਣਿਆਂ ਨੂੰ ਹੁੰਦਿਆਂ ਨਹੀਂ ਪਤਾ ਵੀ ਕੀ ਝੂਟੇ ਆ ਤੇ ਕੀ ਮਾਟੇ ਨਹੀਂ ਹੁਣ ਤੇ ਆਪਣੇ ਬੱਚਿਆਂ ਨੂੰ ਸਾਰੇ ਕਹਿੰਦੇ ਈਵਨ ਕਿ ਪਿੰਡਾਂ 'ਚ ਵੀ ਉਰਦੂ ਬੋਲੋ ਇੰਗਲਿਸ਼ ਵੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਹੁਣ ਕਿਤੇ ਪੰਜਾਬੀ ਨਹੀਂ ਸਿਖਾਉਂਦੇ ਲੋਕ ਕੱਲ ਪਰਸੋਂ ਗੱਲ ਉਹਨੇ ਆਦਾ ਮੈਨੂੰ ਆਖੇ ਆ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਨਾ ਉੱਥੋਂ ਮੇਰੀਆਂ ਸੌਕਾਂ ਤੇ ਫੜੀ ਸੌਕਾਂ ਵੀ ਜਰਾਬਾਂ ਇਹ ਤਾਂ ਮੇਰੀਆਂ ਸੌਕਾਂ ਤੇ ਫੜੀ ਤੇ ਉਹ ਥੋੜੀ ਥੋੜੀ ਵੀ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰਦੇ ਨੇ ਸਾਡੇ ਵਰਗੇ ਜਿਨ੍ਹਾਂ ਨੂੰ ਨਹੀਂ ਅੰਗਰੇਜ਼ੀ ਆਉਂਦੀ ਤੇ ਉਹ ਫਿਰ ਕੋਸ਼ਿਸ਼ ਜਦੋਂ ਕਰਦੇ ਮੂੰਹ ਮਾਰਦੇ ਅੰਗਰੇਜ਼ੀ ਨੂੰ ਇਦਾਂ ਹੀ ਲੱਗਦਾ ਫਿਰ ਹੋਰ ਤਰ੍ਹਾਂ ਦਾ ਔਡ ਜਿਹਾ ਲੱਗਦਾ ਨਾ ਅੱਛਾ ਜੀ ਕਿੰਨੇ ਪ੍ਰੋਗਰਾਮ ਹੋਣ ਤੱਕ ਕਿੰਨੇ ਪ੍ਰੋਗਰਾਮ ਕਰ ਛੜੇ ਗਿਣ ਨਹੀਂ ਸਕਦੇ ਅੱਛਾ ਮੋਟੀਵੇਸ਼ਨਲ ਦੀ ਗੱਲ ਕਰੀਏ ਜਾਂ ਇਨਸਪੀਰੇਸ਼ਨਲ ਕੋਈ ਐਸਾ ਮੌਕਾ ਤੁਹਾਡੇ ਵੀ ਜਿਹਦੇ ਤੋਂ ਲੱਗਾ ਹੋਵੇ ਵੀ ਹੁਣ ਮੈਂ ਨਹੀਂ ਖਲੋਂਦੀ ਹੁਣ ਨਹੀਂ ਰੁਕਣਾ ਉਹ ਵੀਡੀਓ ਜਾਂ ਐਸਾ ਕੋਈ ਉਹ ਤੇ ਸ਼ੇਅਰ ਕਰੋ ਐਸੀ ਕੋਈ ਵੀਡੀਓ ਜਿਹੜੀ ਉਸ ਤੋਂ ਬਾਅਦ ਮੈਨੂੰ ਲੱਗੇ ਕਿ ਮੈਨੂੰ ਮਜ਼ੀਦ ਕੰਮ ਕਰਨਾ ਚਾਹੀਦਾ ਇੰਸਪੀਰੇਸ਼ਨਲ ਜਿਹਨੂੰ ਆਪਾਂ ਕਹਿ ਸਕੀਏ ਵੀਡੀਓ ਅੱਛਾ ਪਹਿਲੇ ਨਾ ਮੈਂ ਆਪਣੇ ਚੈਨਲ ਤੇ ਜਿਹੜਾ ਕੰਮ ਕਰਦੀ ਸੀ ਇੰਨਾ ਸੀਰੀਅਸ ਨਹੀਂ ਸੀ ਲੈਂਦੀ ਕੀ ਚੈਨਲ ਤੇ ਮਤਲਬ ਪ੍ਰੋਗਰਾਮ ਅੱਛਾ ਮੈਂ ਇੰਨਾ ਨਹੀਂ ਸੀ ਸੀਰੀਅਸ ਲੈਂਦੀ ਅੱਛਾ ਮੈਂ ਕਿ ਮਕਾਨ ਬਣਾਉਣੀ ਆਪਣੇ ਚੈਨਲ ਪ੍ਰੋਗਰਾਮ ਤੇ ਠੀਕ ਹੈ ਜੇ ਚੜਾਤਾ ਅਪਲੋਡ ਕਰਤਾ ਨਹੀਂ ਕੀਤਾ ਕੋਠੇ ਤੇ ਚੜਾਤਾ ਹਾਂ ਕਿਤੇ ਵੀ ਕੋਠੇ ਤੇ ਚੜਾਤਾ ਤੇ ਬਹੁਤ ਘੱਟ ਕੰਮ ਕਰਦੀ ਸੀ ਲੇਕਿਨ ਹੁਣ ਆ ਕੇ ਤਕਰੀਬਨ 3 ਮਹੀਨੇ ਹੋਏ ਆ ਮੈਨੂੰ ਐਸਾ ਜੋਸ਼ ਚੜਿਆ ਕੰਮ ਕਰਨ ਦਾ ਬਹੁਤ ਕਿ ਹੁਣ ਪ੍ਰੋਗਰਾਮ ਕਰਦੀ ਰਹਿੰਦੀ ਬਿਜ਼ੀ ਰਹਿੰਦੀ ਆ ਦਲਜੀਤ ਨੇ ਜਿੰਦਾ ਕਿਹਾ ਉਦੋਂ ਤਾਂ ਨਹੀਂ ਕਿਤੇ ਨਹੀਂ ਉਹਦੇ ਕੋਈ 1.5 ਮਹੀਨਾ ਹੈ ਨਾ ਉਹਨਾਂ ਨੇ ਕਿਹਾ ਔਰ ਤੋਂ ਬਾਅਦ ਹੋਰ ਚਾਹ ਚੜਿਆ ਹੁਣ ਐਕਟਿੰਗ ਵਾਲਾ ਆਂਦਾ ਚਾਹ ਚੜਿਆ ਦਰਅਸਲ ਨਹੀਂ ਐਕਟਿੰਗ ਦਾ ਮੈਂ ਤੁਹਾਨੂੰ ਵੇਖੋ ਆਫਰ ਦੇ ਦਿੱਤੀ ਆਪਾਂ ਕਰਦੇ ਆ ਹਾਂ ਨਹੀਂ ਮੈਂ ਇੱਥੇ ਟਰਾਈ ਆਫਰ ਵੇਖੋ ਕਿੰਨੇ ਦਿੱਤੇ ਜਿਹਨੂੰ ਆਪ ਨਹੀਂ ਪਤਾ ਹਾਂ ਜਿਹਨੂੰ ਆਪ ਨਹੀਂ ਐਕਟਿੰਗ ਆਂਦੀ ਨਾ ਪ੍ਰੋਡਕਸ਼ਨ ਦਾ ਪਤਾ ਨਾ ਐਕਟਿੰਗ ਦਾ ਪਤਾ ਲੇਕਿਨ ਆਪਾਂ ਸ਼ੁਰੂ ਕਰਾਂਗੇ ਇੱਥੇ ਵੀ ਬਹੁਤ ਸਾਰੇ ਐਸੇ ਮਾਮਲੇ ਨੇ ਜਿਹੜੇ ਇਨਸਾਨ ਆਂਦਾ ਨਾ ਵੀ ਮੈਂ ਕਿਵੇਂ ਕਰੂੰਗਾ ਨਾ ਕਰਨ ਤੇ ਆਵੇ ਫਿਰ ਸਾਰਾ ਕੁਝ ਕਰ ਲੈਂਦਾ ਇਹ ਤੇ ਹੈ ਸੋ ਇਸ ਤੋਂ ਨਾ ਵੀ ਵਿਆਹ ਵੀ ਤੁਸੀਂ ਕਰ ਲੈਣਾ ਨਹੀਂ ਹਲੇ ਬਹੁਤ ਕੰਮ ਕਰਨਾ ਹਲੇ ਸਿਰਫ ਦਿਮਾਗ ਤੇ ਕੰਮ ਸਵਾਰ ਆ ਕਿ ਪੂਰਾ ਪੰਜਾਬ ਦਿਖਾਣਾ ਵਾ ਮਤਲਬ ਚੜ੍ਹਦਾ ਪੰਜਾਬ ਵਾਲਿਆਂ ਨੂੰ ਲੈਂਦਾ ਪੰਜਾਬ ਦਿਖਾਣਾ ਦੇਖਣਾ ਚਾਹੁੰਦੇ ਫਿਰ ਚੜ੍ਹਦਾ ਪੰਜਾਬ ਹਲੇ ਦੇਖਣਾ ਜਾ ਕੇ ਇਹੀ ਬਸ ਦਿਮਾਗ ਤੇ ਸਵਾਰ ਆ ਕਿੰਨੀ ਆਡੀਅנס ਹੈ ਤੁਹਾਡੀ ਇਧਰੋਂ ਉਧਰੋਂ ਕਿਉਂਕਿ YouTube ਦੇ ਦਿੰਦਾ ਨਾ ਤੁਹਾਨੂੰ ਐਨਾਲਿਟਿਕਸ ਚ ਦੇ ਦਿੰਦਾ ਵਾ ਕਿੰਨੀ ਆਡੀਅנס ਉਧਰ ਦੀ ਕਿੰਨੀ ਇੱਧਰ ਦੀ ਜ਼ਿਆਦਾ ਚੜ੍ਹਦਾ ਪੰਜਾਬ ਦੀ ਤੁਹਾਨੂੰ ਪਤਾ ਅੱਛਾ ਕਿੰਨੇ ਪਰਸੈਂਟੇਜ ਦੇ ਦਿੰਦੇ ਨੇ ਮੇਰੇ ਖਿਆਲ 'ਚ 45% 45 ਹਾਂ ਤੇ ਪਾਕਿਸਤਾਨ ਦੀ ਹੁਣ ਘਟ ਗਈ ਆ ਹੁਣ ਥੋੜੀ ਹੋਣੀ ਆ ਸਾਡੇ ਚੈਨਲ ਦੀ 25% ਸਾਡੇ ਚੈਨਲ ਦੀ 52% ਇੰਡੀਆ ਦੀ ਉਸ ਪੰਜਾਬ ਦੀ ਤੇ 32% ਇੱਧਰ ਦੀ ਸੀ ਲੇਕਿਨ ਹੁਣ ਇਹਦੇ 'ਚ ਥੋੜਾ ਜਿਹਾ ਫਰਕ ਆਇਆ ਫਰਕ ਇਸ ਤਰ੍ਹਾਂ ਆਇਆ ਵੀ ਜਦੋਂ ਆਇਆ ਸਾਡੇ ਕੋਲ ਗਿੱਪੀ ਆਇਆ ਕਿਉਂਕਿ ਉਹ ਨਾਊਨ ਪਰਸਨੈਲਿਟੀ ਫਿਰ ਆਪਣਾ ਭੱਲਾ ਸਾਹਿਬ ਆਏ ਜਾਂ ਮੇਰੇ ਸਿੱਧੂ ਨਾਲ ਵੀ ਮੂਸੇ ਵਾਲੇ ਨਾਲ ਗੱਲ ਹੁੰਦੀ ਉਹ ਵੀ ਮੈਂ ਸ਼ੇਅਰ ਕੀਤਾ ਸੀ 1-2 ਕਲਿੱਪ ਉਹਦੇ 'ਚ ਉਹ ਇੱਧਰ ਦੇ ਲੋਕ ਜਿਹੜੇ ਨਾ ਉਹਨਾਂ ਨੂੰ ਵੇਖਣਾ ਚਾਹੁੰਦੇ ਨੇ ਉਦੋਂ ਦਾ ਥੋੜਾ ਜਿਹਾ ਸਾਡੇ ਉਹ ਐਨਾਲਿਟਿਕਸ 'ਚ ਫਰਕ ਆਇਆ ਸਾਡੀ ਇੱਧਰ ਦੀ ਆਡੀਅנס ਵੱਧ ਗਈ ਅੱਛਾ ਉਧਰ ਦੀ 42 ਤੇ ਆ ਗਈ ਹੈ ਸੌਰੀ 42 ਤੇ ਨਹੀਂ 38 ਪਲੱਸ ਤੇ ਇੱਥੇ ਤੇ ਇੱਧਰ ਦੀ ਥੋੜੀ ਜਿਹੀ ਉੱਤੇ ਹੋ ਗਈ ਹੈ ਮੇਰੀ ਇੱਧਰਲੀ ਹੁਣ ਘੱਟੀ ਪਤਾ ਕਿਉਂ ਮੈਂ ਸੈਟਲਾਈਟ ਤੇ ਆ ਗਈ ਨਾ ਟੀਵੀ ਤੇ ਆ ਗਈ ਸਾਰਿਆਂ ਦੇ ਘਰ ਆ ਗਈ ਉੱਥੇ ਦੇਖ ਲੈਂਦੇ ਆ ਸੇਮ ਚੀਜ਼ ਹੀ ਆ ਤੇ ਇਸ ਵਾਸਤੇ ਚੜ੍ਹਦੇ ਪੰਜਾਬ ਦੇ ਲੋਕ ਸਾਡੇ ਘਰ ਤੇ ਆਏ ਜਰਾ ਚਾਹ ਬਣਾਉਣੀ ਟੀਵੀ ਤੇ ਆਉਂਦੀ ਆ ਬਸ ਕੰਮ ਕਰਨ ਨਹੀਂ ਅੱਛਾ ਕਿਵੇਂ ਨੇ ਮਾਮਲਾਤ ਜ਼ਿੰਦਗੀ ਦੇ ਮਾਮਲਾਤ ਘਰਦਿਆਂ ਵੱਲੋਂ ਮਾਮਲਾਤ ਮੀਨਸ ਕਿ ਮੈਂ ਪੁੱਛਣਾ ਚਾਹੁੰਦਾ ਔਰਤ ਵਾਸਤੇ ਫੀਮੇਲ ਵਾਸਤੇ ਟਫ ਚੈਲੰਜ ਹੁੰਦਾ ਹੈ ਜਿਹੜਾ ਨਾ ਵੀ ਲੋਕਾਂ 'ਚ ਜਾਣਾ ਫਿਰ ਲੋਕਾਂ 'ਚ ਜਾਣ ਤੋਂ ਹਟ ਕੇ ਮੀਡੀਆ 'ਚ ਆਉਣਾ ਫਿਰ ਮੀਡੀਆ 'ਚ ਆਉਣ ਤੋਂ ਹਟ ਕੇ ਰੋਡਸ 'ਤੇ ਜਾ ਕੇ ਸ਼ੋਜ਼ ਕਰਨੇ ਘਰਦਿਆਂ ਵੱਲੋਂ ਕੋਈ ਪਾਬੰਦੀਆਂ ਅੱਛਾ ਥੋੜੀ ਸੀਰੀਅਸ ਫੇਸ ਸਟੋਰੀ ਹੋ ਜਾਏਗੀ ਹਾਂ ਕੋਈ ਗੱਲ ਨਹੀਂ ਸੀਰੀਅਸ ਦੁਖੀ ਕੋਈ ਗੱਲ ਨਹੀਂ ਅੱਛਾ ਕਿਉਂਕਿ ਫਾਦਰ ਸਾਹਿਬ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਅੱਲਾਹ ਪਾਕ ਜੰਨਤ ਜਗ੍ਹਾ ਦੇਵੇ ਆਮੀਨ ਤੇ ਪੜ੍ਹਨ ਦਾ ਸ਼ੌਕ ਸੀ ਸਟੱਡੀ ਪੂਰੀ ਕੀਤੀ ਸ਼ੁਰੂ 'ਚ ਮੰਮਾ ਨੇ ਕਿਹਾ ਘਰ ਵਾਲਿਆਂ ਨੇ ਕਿਹਾ ਆ ਕੀ ਮਤਲਬ ਤੁਸੀਂ ਆਪਿਆਂ 'ਚ ਪਈਏ ਕੋਈ ਕੰਮ ਆ ਕੁੜੀਆਂ ਸੜਕ ਤੇ ਨਿਕਲਦੀਆਂ ਇੰਜ ਪ੍ਰੋਗਰਾਮ ਕਰਦੀਆਂ ਮਰਦਾਂ 'ਚ ਜਾਂਦੀਆਂ
ਸ਼ੁਰੂ ਚ ਕ੍ਰਿਟਿਸਾਈਜ਼ ਕੀਤਾ ਮੇਰੇ ਖਾਨਦਾਨ ਨੇ ਨਹੀਂ ਜਿਹੜਾ ਮੈਂ ਇਹਨੂੰ ਥੋੜਾ ਜਿਹਾ ਹੋਰ ਪਾਸੇ ਲੈ ਗਿਆ, ਜਿਹਨੂੰ ਵਾਲਦੈਨ ਕ੍ਰਿਟਿਸਾਈਜ਼ ਨਹੀਂ ਕਰਦੇ, ਉਹ ਤੁਹਾਨੂੰ ਰਹਿਨੁਮਾਈ ਕਰਦੇ ਆ। ਨਹੀਂ ਵੈਸੇ ਕਹ ਰਹੀ ਖਾਨਦਾਨ ਨੇ ਪੂਰੇ ਖਾਨਦਾਨ ਹਾਂ, ਸੋਸਾਇਟੀ ਦੀ ਗੱਲ ਕਰੋ, ਸੋਸਾਇਟੀ ਕਿ ਮਤਲਬ ਜਿਹੜੀ ਫੀਲਡ 'ਚ ਗਈ ਅੱਛੀ ਫੀਲਡ ਨਹੀਂ ਆ, ਇਹ ਉਹ ਫੀਲਡ ਕੋਈ ਵੀ ਗਲਤ ਨਹੀਂ ਹੁੰਦੀ, ਇਨਸਾਨ ਅੱਛੇ ਬੁਰੇ ਹਰ ਜਗ੍ਹਾ 'ਤੇ ਹੁੰਦੇ ਆ। ਹਾਲਾਂਕਿ ਇਸ ਫੀਲਡ 'ਚ ਅੱਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ। ਤੇ ਮੈਂ ਅਕਸਰ ਕਹਿੰਦੀ ਜਾਂ ਤੇ ਮੈਂ ਸੋਹਣੀ ਨਹੀਂ ਆ ਜਾਂ ਤੇ ਲੋਕ ਡਰਦੇ ਆ ਮੇਰੇ ਕੋਲ, ਕੋਈ ਲੈਣ ਨਹੀਂ ਮਾਰਦਾ, ਕੋਈ ਕਦੀ ਅਜੇ ਗੱਲ ਨਹੀਂ ਕਰਦਾ। ਮੈਨੂੰ ਲੱਗਦਾ ਮੈਨੂੰ ਡਰਦੇ ਆ ਲੋਕ। ਲੈਣ ਮਤਲਬ ਪੈਨਸਲ ਨਾ ਨਹੀਂ, ਇੱਕ ਹੋਰ ਹੀ ਹੁੰਦਾ ਨਾ ਥੋੜਾ ਜਿਹਾ। ਮੈਂ ਬੈਠਾ ਤੁਹਾਡੇ ਕੋਲ, ਆਪਾਂ ਗੱਲਬਾਤ ਕਰਨ ਡਏ ਇਹਦੇ ਵਿੱਚ ਪੈਰਲਲੀ ਆਪਾਂ ਵੇਖੀਏ ਨਾ ਵੀ ਨਾਊਨ ਜਿਹੜੇ ਲੋਕ ਹੁੰਦੇ ਨੇ ਨਾ, ਜਾਂ ਐਸੇ ਮੀਨ ਲਾਈਕ ਵੀ ਤੁਸੀਂ ਮੀਡੀਆ ਦੇ ਵਿੱਚ ਤੁਹਾਡੇ ਨਾਲ ਕੋਈ ਛੇਤੀ ਕਰੇਗਾ ਵੀ ਨਹੀਂ, ਕਿਉਂਕਿ ਬੰਦੇ ਨੂੰ ਆਪਣੇ ਆਪ ਨੂੰ ਵੀ ਉਹ ਜਿਹੜਾ ਕਰਨ ਵਾਲਾ ਹੋਵੇ ਉਹਨੂੰ ਵੀ ਥੋੜਾ ਜਿਹਾ ਡਰ ਹੋਏਗਾ ਵੀ ਇਹ ਕੋਈ ਮੇਰੇ ਵੱਲ ਨੂੰ ਨਾ ਕੰਮ ਤੁਰ ਪਵੇ ਨਾ। ਦਰਅਸਲ ਮੈਂ ਨਾ, ਮੇਰੇ ਪਾਪਾ ਕਹਿੰਦੇ ਹੁੰਦੇ ਸੀ ਮੇਰੀ ਬੇਟੀ ਨਹੀਂ ਬੇਟਾ ਵਾ, ਤੇ ਮੈਂ ਆਪਣੇ ਆਪ ਨੂੰ ਇੱਕ ਮਰਦ ਹੀ ਸਮਝਦੀ ਹਾਂ। ਬੜੇ ਧੜੱਲੇ ਨਾਲ ਜਾ ਕੇ ਮਰਦਾਂ 'ਚ ਗੱਲ ਕਰਨਾ ਆਸਾਨ ਗੱਲ ਨਹੀਂ ਆ, ਮੁਸ਼ਕਿਲ ਹੁੰਦੀ ਆ, ਲੇਕਿਨ ਇਹ ਵਾ ਕਿ ਕਦੀ ਘਬਰਾਈ ਨਹੀਂ, ਕਿਉਂਕਿ ਮੈਂ ਮਰਦ ਸਮਝਦੀ ਆਪਣੇ ਆਪ ਨੂੰ। ਤੇ ਸ਼ਾਇਦ ਫਿਰ ਲੋਕ ਵੀ ਭਾਈ ਸਮਝਦੇ ਹੋਣੇ ਮੈਨੂੰ, ਇਸ ਵਾਸਤੇ ਨਹੀਂ ਲਿਫਟ ਕਰਾਉਂਦੇ। ਅੱਛਾ, ਉਹ ਗੱਲ ਨਾ ਆਪਣੇ ਆਪ ਨੂੰ ਜਦੋਂ ਕੌਨਫੀਡੈਂਸ ਜਿਹੜਾ ਹੁੰਦਾ ਨਾ, ਕੌਨਫੀਡੈਂਸ ਤੁਹਾਨੂੰ ਮਰਨ ਨਹੀਂ ਦਿੰਦਾ, ਤੁਹਾਡੇ ਅੱਗੇ ਆ ਕੇ ਖਲੋ ਜਾਂਦਾ ਕੌਨਫੀਡੈਂਸ। ਬਿਲਕੁਲ ਕੌਨਫੀਡੈਂਸ ਜਿਹੜਾ ਵਾ ਉੱਥੇ ਕੋਈ ਵੀ ਤੁਹਾਨੂੰ, ਜਦੋਂ ਬੰਦਾ ਆਪਣੇ ਆਪ 'ਚ ਬੈਠਾ ਨਾ, ਮੈਂ ਆਪਣੇ ਆਪ ਦੀ ਗੱਲ ਕਰਦਾ, ਮੈਂ ਬੈਠਾ, ਮੈਂ ਕਿਹਾ ਮੇਰੀ ਜੁੱਤੀ ਨਹੀਂ ਸਹੀ, ਮੇਰਾ ਕੱਪੜਾ ਨਹੀਂ ਸਹੀ ਹੈ, ਮੇਰੀ ਮੁੱਛ ਇੱਦਾਂ ਵਾ, ਮੇਰੀ ਦਾੜੀ ਇੱਦਾਂ, ਮੈਂ ਕੈਮਰੇ 'ਚ ਕਿੱਦਾਂ ਦਾ ਹੁੰਦਾ, ਮੈਂ ਨਹੀਂ ਕਦੀ ਗੌਰ ਕੀਤਾ। ਮੈਂ ਆਪਣੀ ਵੀਡੀਓ ਦੂਜੀ ਵਾਰੀ ਕਦੀ ਵੇਖੀ ਨਹੀਂ ਵੀ ਮੈਂ ਵੀਡੀਓ 'ਚ ਕਿੱਦਾਂ ਦਾ ਲੱਗਦਾ, ਮੈਂ ਕੀ ਬੋਲਿਆ। ਮੈਂ ਤੁਸੀਂ ਬਰਦਾਸ਼ਤ ਨਹੀਂ ਦਿੰਦੇ ਆਪਣੇ ਆਪ ਨੂੰ? ਮੈਂ ਦੂਜੀ ਵਾਰੀ ਵੀਡੀਓ ਵੇਖਦਾ ਹੀ ਨਹੀਂ। ਅੱਛਾ, ਦੂਜੀ ਵਾਰੀ ਵੀਡੀਓ ਵੇਖਦਾ ਹੀ ਨਹੀਂ। ਸੋ ਇਸ ਤੋਂ ਮੇਰੇ ਸੈਟੀਸਫੈਕਸ਼ਨ ਹੈ, ਮੇਰੇ 'ਚ ਕੌਨਫੀਡੈਂਸ ਹੈ ਵੀ ਕੋਈ ਗੱਲ ਨਹੀਂ, ਠੀਕ ਜੋ ਹੈਗਾ ਠੀਕ ਹੈ। ਕਿਸੇ ਨੇ ਗੱਲ ਕਰਨੀ ਹੈ, ਮੈਂ ਉਹ ਕੰਨ ਜਿਹੜੇ ਆਪਣੇ ਆ ਨਾ ਇੱਧਰ ਦੀ ਸੁਣਦਾ ਤੇ ਇੱਧਰ ਦੀ ਕੱਢ ਦੇਣਾ। ਮੈਨੂੰ ਬਹੁਤ ਲੋਕਾਂ ਕਿਹਾ ਸ਼ੁਰੂ ਦੇ ਵਿੱਚ ਜੱਟ ਫੈਮਿਲੀ ਤੋਂ ਵੀ ਇਹ ਕੀ ਯਾਰ ਤੁਸੀਂ ਭੱਜੇ ਫਿਰਦੇ ਜੇ, ਪਿੰਡਾਂ 'ਚ ਚੱਲ ਜਾਂਦੇ ਜੇ, ਕਦੀ ਐਂ ਨੂੰ ਚੱਲ ਜਾਂਦੇ, ਕਦੀ ਉਹ ਨੂੰ ਚੱਲ ਜਾਂਦੇ। ਹੁਣ ਉਹੀ ਲੋਕ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ, ਕੋਈ ਪੁੱਛਦਾ ਵੀ ਉਹ ਤੁਹਾਡੇ ਪਿੰਡਾਂ ਤੋਂ ਆ, ਉਹ ਫਖਰ ਮਹਿਸੂਸ ਕਰਦੇ ਹਾਂ ਸਾਡਾ ਮੁੰਡਾ ਵਾ। ਮੁੰਡਾ ਹੀ ਮੈਂ ਕਹਿ ਸਕਦਾ ਨਾ, ਹੈਗਾ ਤਾਂ ਬੁੱਢਾ ਹੀ ਆ। ਨਹੀਂ ਤੁਸੀਂ ਮੁੰਡੇ ਨਹੀਂ ਕਹਿ ਸਕਦੇ, ਜਾਨ ਅੱਲਾ ਦੇਣੀ। ਚਲੋ ਜੀ, ਨਾ ਕੋ ਮੁੰਡਾ, ਮੈਂ ਤਾਂ ਵੈਸੇ ਸਮਝਦਾ ਆਪਣੇ ਆਪ ਨੂੰ। ਮੈਂ ਤਾਂ ਬਹੁਤ ਜ਼ੋਰ ਮਾਰਦਾ, ਜਿਮ ਜਾਈਦਾ, ਮੋਟਾ ਹੋ ਗਿਆ ਹੈਗੇ ਨਾ, ਮੈਂ ਸ਼ਾਇਦ ਮੁੰਡਿਆਂ ਦੀ ਲਿਸਟ 'ਚ ਆ ਜਾ ਮੁੜ ਕੇ ਦੁਬਾਰਾ। ਨਹੀਂ ਹਾਲੇ ਨਹੀਂ ਆਏ ਤੁਸੀਂ, 2 ਸਾਲ ਲੱਗਣਗੇ, ਜਿਮ ਜਾਓ 2 ਸਾਲ ਮਿਹਨਤ ਕਰੋ। ਚਲੋ ਜੀ, ਕੋਸ਼ਿਸ਼ ਕਰਦੇ, ਟਰਾਈ ਜਾਰੀ ਹੈ ਮੁੰਡਿਆਂ ਦੀ ਲਿਸਟ 'ਚ ਆਉਣ ਦੇ ਦੁਬਾਰਾ ਮੁੜ ਕੇ ਆਉਣ ਤੋਂ। ਸਹੀ ਆ। ਤੇ ਕਿਵੇਂ ਹੁਣ ਅੱਗੋਂ ਫਿਊਚਰ ਦੇ ਵਿੱਚ ਕੀ ਪਲਾਨਿੰਗਾਂ ਨੇ ਇਹ ਪ੍ਰੋਗਰਾਮਸ ਤੋਂ ਹਟ ਕੇ? ਐਕਟਿੰਗ ਵੱਲ ਜਾਣਾ ਚਾਹੁੰਦੀ ਹਾਂ। ਐਕਟਿੰਗ ਇੱਕ ਹੀ ਚੀਜ਼ ਕਰਕੇ ਨਾ, ਮੈਂ ਇੱਕ ਹੀ ਚੀਜ਼ ਮੁਸਲਸਲ ਨਹੀਂ ਕਰ ਸਕਦੀ, ਮਤਲਬ ਇੱਕ ਹੀ ਕੰਟੈਂਟ ਤੇ ਕੰਮ ਬੋਰ ਹੋ ਜਾਂਦਾ। ਵੇਰੀਏਸ਼ਨ ਹੋਣੀ ਚਾਹੀਦੀ, ਵੇਰੀਏਸ਼ਨ। ਕਿਉਂਕਿ ਹੁਣ ਤੁਸੀਂ ਮੇਰੇ ਪ੍ਰੋਗਰਾਮ ਦੇਖੇ, ਮੈਂ ਪਿੰਡਾਂ 'ਚ ਜਾ ਰਹੀ ਹਾਂ, ਮੈਂ ਬਾਰਡਰ ਤੇ ਜਾ ਰਹੀ ਹਾਂ, ਜਾਂ ਗੁਰਦੁਆਰੇ ਸਾਹਿਬ ਜਾ ਰਹੀ, ਮੈਂ ਚੇਂਜ ਕਰਤਾ ਵੇਰੀਏਸ਼ਨ ਪ੍ਰੋਗਰਾਮ, ਕਿਉਂਕਿ ਲੋਕਾਂ ਨੂੰ ਵੀ ਥੋੜੀ ਚੇਂਜਿੰਗ ਚਾਹੀਦੀ ਲਾਈਫ 'ਚ ਨਾ, ਸੇਮ ਇੱਕ ਹੀ ਚੀਜ਼ ਦੇਖ ਕੇ ਬੋਰ ਹੋ ਜਾਂਦੇ। ਅੱਛਾ, ਇਹਦੇ 'ਚ ਕਨਸੈਪਟ ਸਾਨੂੰ ਅੱਗੇ ਵੀ ਦੋਸਤ ਆਏ ਨੇ ਬਹੁਤ ਵਧੀਆ ਦਿੰਦੇ, ਵੀ ਜਿਵੇਂ ਆਪਾਂ ਪਿੰਡਾਂ 'ਚ ਜਾਈਦਾ ਕਿ ਉੱਥੇ ਲੋਕਾਂ ਦੇ ਵਿੱਚ ਬਹਿ ਕੇ ਪ੍ਰੋਗਰਾਮ ਜਿਹੜਾ ਨਾ, ਉਹ ਵੀ ਇੱਕ ਵੱਖਰਾ ਕਨਸੈਪਟ, ਉੱਤੇ ਵੀ ਜ਼ਰੂਰ ਕਰਿਓ ਜੇ ਕੀਤਾ। ਹਾਂ, ਮੈਂ ਫੈਸਲਾਬਾਦ ਜਦੋਂ ਗਈ ਸੀ, ਪਿੰਡ ਦੇ ਵਿੱਚ ਡਚਕੋਟ ਵਾਲੀ ਸਾਈਡ ਤੋਂ ਅੱਗੇ ਪਿੰਡ 'ਚ ਗਈ, ਤੇ ਉੱਥੇ ਮੈਂ ਲੋਕਾਂ ਨਾਲ ਗੱਲਾਂ ਕੀਤੀਆਂ। ਪਿੰਡ ਦੇ ਰਸ਼ ਬਹੁਤ ਲੱਗ ਗਿਆ ਸੀ ਇਰਦ ਗਿਰਦ, ਤੇ ਉੱਥੇ ਵੀ ਸ਼ੂਗਰ ਲਾਇਆ ਸੀ। ਹੋ ਗਿਆ ਫਿਰ ਦਾਣੇ ਆਟਾ ਹੋ ਗਿਆ ਸ਼ੂਗਰ ਲਾਇਆ ਸੀ, ਮੰਗਿਆ ਨਹੀਂ ਸੀ। ਅੱਛਾ, ਉਹਦੇ 'ਚ ਤੁਹਾਨੂੰ ਮੈਂ ਸੁਜੈਸਟ ਕਰਦਾ ਪ੍ਰੋਗਰਾਮ, ਜਦੋਂ ਤੁਸੀਂ ਫੈਸਲਾਬਾਦ ਜਾਓ, ਸ਼ਾਇਦ ਇੱਕ ਸਟੋਰੀ ਅਸੀਂ ਕੀਤੀ ਸੀ, ਉਹ 2 ਭਰਾ ਮਿਲੇ ਸੀ 74 ਸਾਲਾਂ ਬਾਅਦ। ਉਹ ਵਾਸ਼ਿੰਗਟਨ ਪੋਸਟ ਨੇ ਵੀ ਦੁਨੀਆ ਦਾ ਕੋਈ ਐਸਾ ਨਿਊਜ਼ ਚੈਨਲ, ਨਿਊਜ਼ ਪੇਪਰ ਨਹੀਂ ਜਿਹਨੇ ਸਾਡੀ ਸਟੋਰੀ ਨਹੀਂ ਸੀ ਛਾਪੀ। ਤੇ ਉਹ ਭਰਾ ਹੁਣ ਉਹਨਾਂ ਦਾ ਬਾਬਾ ਜੀ ਦਾ ਜਿਹੜਾ ਮਿਲਿਆ ਸੀ 75 ਸਾਲ ਬਾਅਦ, ਲੈਲਪੁਰ ਆ ਗਿਆ, ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਪਿਛਲੇ ਦਿਨ। ਉੱਥੇ ਜਾਇਓ, ਜ਼ਰੂਰ ਪ੍ਰੋਗਰਾਮ ਕਰਿਓ। 28 ਤੱਕ ਇੱਥੇ ਨੇ, ਇਸ 28 ਤੱਕ ਠੀਕ ਹੋ ਗਿਆ। ਉਹ ਬੜਾ ਤੁਹਾਡਾ ਪ੍ਰੋਗਰਾਮ ਇਫੈਕਟਿਵ ਰਹਿਣਾ ਚੈਨਲ ਵਾਸਤੇ। ਇਫੈਕਟਿਵ ਮੀਨਸ ਉਸ ਤੋਂ ਹਟ ਕੇ ਵੀ ਉਹਨਾਂ ਨੂੰ ਮਿਲ ਕੇ, ਉਹਨਾਂ ਬਜ਼ੁਰਗਾਂ ਨੂੰ ਮਿਲ ਕੇ ਤੁਹਾਨੂੰ ਵੀ ਵਧੀਆ ਲੱਗੂ ਤੇ ਉਹਨਾਂ ਨੂੰ ਵਧੀਆ ਲੱਗੂ। ਵੈਸੇ ਤਾਂ ਪ੍ਰੋਗਰਾਮ ਆਪਾਂ ਹੋਰ ਲੰਬਾ ਕਰਨਾ ਸੀ, ਲੇਕਿਨ ਹਾਲੀ ਇਸ ਤੋਂ ਬਾਅਦ ਦਾ ਸੈਸ਼ਨ ਇੱਕ ਹੋਰ ਹੈ ਆਪਣਾ
ਤੇ ਇੱਥੇ ਹੁਣ ਆਪਾਂ ਵਾਈਂਡ ਅਪ ਕਰ ਲਈਏ। ਬਿਹਤਰ ਹੈ ਵੀ ਆਵਾਮ ਵੀ ਸਾਨੂੰ ਆਖਣੀ ਹੋਣੀ ਵੀ ਇਹ ਤੇ ਹਟਣ ਹੀ ਨਹੀਂ ਡੇ। ਹਾਂ ਲੰਮੀ ਇਹਨਾਂ ਨੇ ਤੁਹਾਡੇ ਤੋਂ ਬੋਰ ਹੋ ਗਏ ਹੋਣੇ। ਹਾਂ ਮੇਰੇ ਤੋਂ ਨਹੀਂ bore ਹੋ ਗਏ। ਮੈਨੂੰ ਦੇਖ ਕੇ ਤਾਂ ਖੁਸ਼ ਹੁੰਦੇ ਮੈਂ ਤੁਹਾਨੂੰ ਦੇਖ ਦੇਖ ਤੇ ਪੱਕੀ ਬੋਰ ਗੱਲ ਹੋ ਹੈ। ਗਏ। ਤੂੰ ਤੇ ਸੋਹਣੀ ਕੁੜੀ ਬੈਠੀ ਕੈਮਰੇ ਅੱਗੇ, ਕਿਸੇ ਦਾ ਦਿਲ ਕਰਨਾ ਆਪਣਾ ਕਰਨ ਨੂੰ। ਮਜ਼ੀਦ ਬਰਦਾਸ਼ਤ ਨਹੀਂ ਸ਼ਕਲ ਹੋ ਰਹੀ ਉਹਨਾਂ ਕੋ ਦੇਖ ਲਓ। ਚਲੋ ਜੀ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਵੀ ਸ਼ੁਕਰੀਆ ਇੱਥੇ ਆਉਣ ਦਾ, ਤੁਹਾਡੀ ਮੁਹੱਬਤ ਦਾ, ਤੁਹਾਡੇ ਆਡੀਅנס ਦੀ ਮੁਹੱਬਤ ਦਾ ਸ਼ੁਕਰੀਆ। ਤੇ ਹੋਪਫੁਲੀ ਨੈਕਸਟ ਆਪਾਂ ਜਿਵੇਂ ਗੱਲ ਕੀਤੀ ਸੀ ਨਵੇਂ ਪ੍ਰੋਜੈਕਟ ਜਿਹੜੇ ਵਾ ਲੈ ਕੇ ਲੋਕਾਂ ਵਾਸਤੇ ਆਵਾਂਗੇ। ਕੋਈ ਜੁਆਇੰਟ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੋਂ। ਇਹ ਜੇ ਮੰਨ ਗਈ ਕੁੜੀ ਤੇ ਮੈਂ ਕਿਹਾ ਇਹਨੂੰ ਵੀ ਅਸੀਂ ਕੋਈ ਨਾ ਛੋਟੇ ਐਕਸਪੈਰੀਮੈਂਟਲ ਪ੍ਰੋਗਰਾਮ ਕਰਦੇ ਹਾਂ। ਨਹੀਂ ਕਰਾਂਗੇ। ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਪ੍ਰੋਗਰਾਮ ਕੋਸ਼ਿਸ਼ ਕਰੀਦੀ ਹੈ ਪੰਜਾਬ ਨਾਲ ਜੁੜੇ ਜਿੰਨੇ ਵੀ ਲੋਕ ਹੋਣ ਉਹਨਾਂ ਨੂੰ ਆਪਣੀ ਹੱਦ ਤੱਕ ਜਿਹੜਾ ਵਾ ਪ੍ਰੋਮੀਨੈਂਟ ਕਰੀਏ, ਉਹਨਾਂ ਨੂੰ ਅੱਗੇ ਲਿਆਈਏ। ਅੱਗੇ ਤੇ ਸਾਡੇ ਤੋਂ ਵੈਸੇ ਹੀ ਅੱਗੇ ਨੇ, ਹੋਰ ਅੱਗੇ ਨਾ ਲੰਘ ਜੇ। ਦੇਖੋ ਕੀ ਹੁੰਦਾ, ਅੱਗੇ ਲੈ ਕੇ ਆਈਏ ਗੱਲਬਾਤ ਜਿਹੜੀ ਉਹਨਾਂ ਨਾਲ ਕਰਵਾਈਏ। ਅਬੀਰਾ ਨਾਲ ਅੱਜ ਦੀ ਮੁਲਾਕਾਤ, ਅੱਜ ਦੀ ਪੋਡਕਾਸਟ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੇਗੀ ਤੇ ਇਹਨੂੰ ਜ਼ਰੂਰ ਸ਼ੇਅਰ ਕਰਨਾ। ਤੁਸੀਂ ਸੁਣ ਸਕਦੇ ਹੋ ਸਾਡਾ ਇਹ ਪ੍ਰੋਗਰਾਮ ਐਪਲ ਪੋਡਕਾਸਟ ਤੇ, ਸਪੋਟੀਫਾਈ ਤੇ, ਐਮਾਜ਼ੋਨ ਤੇ ਸਾਰੇ ਪਾਸੇ ਹੋਏਗਾ ਨਸ਼ਾ ਸਾਡਾ ਪ੍ਰੋਗਰਾਮ ਆਡੀਓ ਦੀ ਸ਼ਕਲ ਦੇ ਵਿੱਚ। YouTube ਤੇ ਹੋਏਗਾ, Facebook ਤੇ ਹੋਏਗਾ। ਇਹਨੂੰ ਜ਼ਰੂਰ ਸ਼ੇਅਰ ਕਰਨਾ, ਸੁਣਨਾ, ਦੂਜੇ ਤੱਕ ਪਹੁੰਚਾਉਣਾ। ਸਾਡਾ ਪੋਡਕਾਸਟ ਜਿਹੜਾ ਵਾ ਪੰਜਾਬੀ ਲਹਿਰ ਪੋਡਕਾਸਟ ਦੇ ਨਾਂ ਤੋਂ ਸਾਡੀ ਇਹ ਪੋਡਕਾਸਟ ਹੈ। ਐਪਲ ਤੇ ਤੁਸੀਂ ਵੇਖਣਾ ਚਾਹੋ, ਸਪੋਟੀਫਾਈ ਤੇ ਵੇਖਣਾ ਚਾਹੋ। ਸੋ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਨੂੰ ਤੇ ਅਬੀਰਾ ਨੂੰ ਇਸ ਭਾਈ ਨੇ ਮਗਰੋਂ ਨੇ ਲੱਥਣਾ। ਨਾਜ਼ਰੀਨ ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ, ਰੱਬ ਰੱਖ।